ਅੱਜ ਜੀ ਅਸੀਂ ਮੁਨੀਰ ਨਿਆਜ਼ੀ ਤੇ ਕਰਨਾ ਹੈ। ਅੱਜ ਅਸੀਂ ਮੁਨੀਰ ਨਿਆਜ਼ੀ ਨੂੰ ਪੜ੍ਹਨਾ ਹੈ ਤੇ ਮੁਨੀਰ ਨਿਆਜ਼ੀ ਮੇਨਲੀ ਤੇ ਜ਼ਿਆਦਾ ਉਹਨਾਂ ਨੇ ਉਰਦੂ 'ਚ ਹੀ ਲਿਖਿਆ ਹੈ, ਪੰਜਾਬੀ ਵਿੱਚ ਤੇ ਬਹੁਤ ਘੱਟ ਲਿਖਿਆ ਉਹਨਾਂ ਨੇ, ਔਰ ਜਿੰਨਾ ਲਿਖਿਆ ਵੀ ਆ ਉਹ ਛੋਟੀਆਂ ਛੋਟੀਆਂ ਉਹਨਾਂ ਦੀਆਂ ਨਜ਼ਮਾਂ ਨੇ। ਤੇ ਜਿਹੜੇ ਮੇਨ ਸਟ੍ਰੀਮ ਪੰਜਾਬੀ ਪੋਇਟਸ ਨੇ ਇਸ ਪੀਰੀਅਡ ਦੇ, ਉਹ ਮੁਨੀਰ ਨਿਆਜ਼ੀ ਨੂੰ ਵੈਸੇ ਆਮ ਤੌਰ ਦੇ ਉੱਤੇ ਪੰਜਾਬੀ ਦਾ ਸ਼ਾਇਰ ਨਹੀਂ ਮੰਨਦੇ, ਲੇਕਿਨ ਮੈਂ ਮੁਨੀਰ ਨਿਆਜ਼ੀ ਨੂੰ ਕਾਫੀ ਇੰਪੋਰਟੈਂਸ ਦਿੰਦਾ ਹੈ ਪੰਜਾਬੀ ਸ਼ਾਇਰੀ ਵਿੱਚ। ਇਸ ਦੇ ਬਾਵਜੂਦ ਕਿ ਮੇਰੀਆਂ ਉਹਨਾਂ ਦੀ ਜ਼ੁਬਾਨ ਦੇ ਬਾਰੇ ਦੇ ਵਿੱਚ, ਜਿਸ ਤਰ੍ਹਾਂ ਦੀ ਉਹ ਜ਼ੁਬਾਨ ਲਿਖਦੇ ਨੇ ਪੰਜਾਬੀ, ਉਸ ਦੇ ਬਾਰੇ 'ਚ ਮੇਰੀਆਂ ਕਾਫੀ ਮਿਸਗਿਵਿੰਗਸ ਨੇ, ਲੇਕਿਨ ਇਸ ਦੇ ਬਾਵਜੂਦ ਜਿਹੜੀਆਂ ਉਹ ਥੀਮਸ ਨੂੰ ਟੱਚ ਕਰਦੇ ਨੇ, ਉਹ ਮੈਨੂੰ ਲੱਗਦਾ ਹੈ ਕਿ ਹੋਰ ਬਹੁਤ ਘੱਟ ਸ਼ਾਇਰੀ ਦੇ ਵਿੱਚ ਆਇਆ ਹੈ। ਤੁਹਾਡੇ ਚੋਂ ਕਿਸੇ ਨੇ ਉਰਦੂ ਸ਼ਾਇਰੀ ਪੜ੍ਹੀ ਆ ਉਹਨਾਂ ਦੀ? ਡਾਕਟਰ ਸਾਹਿਬ ਮੈਂ ਪੜ੍ਹੀ। ਅੱਛਾ, ਗਾਣੇ ਗੁਣੇ ਹੈਗੇ ਨੇ, ਉਹਨਾਂ ਦੇ ਗਾਣੇ ਸ਼ਾਣੇ ਸੁਣੇ ਨੇ, ਜਿਹੜੇ ਫਿਲਮਾਂ ਵਿੱਚ ਗਾਣੇ ਆਏ ਨੇ। ਗਾਣੇ ਘੱਟ ਹੀ ਲਿਖੇ ਨੇ। 50s ਤੇ ਬੇਸਿਕ 60s ਤੱਕ ਨੂੰ ਗਾਣੇ ਸ਼ਾਇਦ ਲਿਖੇ ਨੇ, ਅਰਲੀ ਲੇਟ ਮਿਡ 50s ਦੇ ਵਿੱਚ ਤੇ 60 ਅਰਲੀ ਚ, ਬਸ ਉਸ ਤੋਂ ਬਾਅਦ ਨਹੀਂ ਲਿਖੇ, ਬੰਦ ਕਰ ਦਿੱਤੇ। ਨਹੀਂ, ਉਸ ਤੋਂ ਬਾਅਦ ਫਿਲਮਾਂ ਹੀ ਬਣੀਆਂ ਜ਼ਿਆਦਾ। ਤੇ ਹਾਂਜੀ ਹਾਂਜੀ, ਉਹ ਲੋਕ ਹੀ ਪਾਕਿਸਤਾਨ ਦੀ ਫਿਲਮ ਇੰਡਸਟਰੀ ਤੇ ਫਿਰ ਮੁੱਕ ਗਈ ਨਾ। ਹਾਂਜੀ ਹਾਂਜੀ, ਆਸਤਾ ਆਸਤਾ। ਲੇਕਿਨ ਇਹ ਹੈ ਕਿ ਜਦੋਂ, ਤੁਹਾਡੀ ਗੱਲ ਸਹੀ ਹੈ, ਜਦੋਂ ਮੈਂ ਉਹਨਾਂ ਨੂੰ ਮਿਲਿਆ ਸਾਂ ਬੇਹੋਸ਼ੋ ਹਵਾਸ, ਉਹ ਸਮਝ ਲਓ ਤੁਸੀਂ 60s ਦੇ ਮਿਡ ਤੋਂ ਬਾਅਦ ਮਿਲਿਆ ਮੈਂ ਉਹਨੂੰ। ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਨਹੀਂ ਯਾਦ ਪੈਂਦਾ ਕਿ ਕੋਈ ਗਾਣਾ ਲਿਖਿਆ ਹੋਵੇ। ਜਿਹੜੇ ਹੈ ਸਨ ਉਸ ਤੋਂ ਪਹਿਲੇ ਦੇ ਸਨ। ਸਰ ਉਹਨਾਂ ਨੇ ਸਟਾਰਟ ਉਰਦੂ ਪੋਇਟਰੀ ਨਾਲ ਕੀਤਾ ਤੇ ਫਿਰ ਪੰਜਾਬੀ ਵੱਲ ਗਏ ਕਿ ਪਹਿਲਾਂ ਇੱਧਰ ਤੇ ਫਿਰ ਉੱਧਰ, ਕਿੱਦਾਂ ਗਏ? ਉਹ ਬੇਸਿਕਲੀ ਉਰਦੂ ਦੇ ਹੀ ਸ਼ਾਇਰ ਸਨ ਤੇ ਉਰਦੂ ਹੀ ਲਿਖਿਆ ਉਹਨਾਂ ਨੇ, ਔਰ ਮੋਸਟਲੀ ਜਿਹੜੀ ਪੋਇਟਰੀ ਜਿਹਦੀ ਵਜ੍ਹਾ ਤੋਂ ਉਹ ਉਰਦੂ ਸ਼ਾਇਰੀ 'ਚ ਬਹੁਤ ਮੰਨੇ ਜਾਂਦੇ ਨੇ। ਪੰਜਾਬੀ ਉਹਦੀ ਝਲਕ, ਉਰਦੂ ਸ਼ਾਇਰੀ ਦੀ ਝਲਕ ਜਿਹੜੀ ਹੈਗੀ ਆ, ਉਹ ਫਿਰ ਇਹਨਾਂ ਦੀ ਪੰਜਾਬੀ ਸ਼ਾਇਰੀ 'ਚ ਵੀ ਜਿੰਨੀ ਤੁਸੀਂ ਭੇਜੀ ਪੜ੍ਹੀ ਆ ਉਹਦੇ 'ਚ ਵੀ ਲੱਗਦੀ ਹੈ। ਇਸ ਲਈ ਮੈਂ ਕਿਹਾ ਨਾ ਕਿ ਉਹਨਾਂ ਦੀ ਜਿਹੜੀ ਲੈਂਗੁਏਜ ਦੀ ਵੋਕੈਬਲਰੀ ਦੀ ਵਰਤੋਂ ਜਿਹੜੀ ਹੈ ਨਾ, ਉਹਦੇ ਬਾਰੇ 'ਚ ਮੈਨੂੰ ਕਾਫੀ ਮਿਸਗਿਵਿੰਗਸ ਨੇ। ਉਹਨਾਂ ਨੇ ਜਿਹੜੀ ਹੈ ਨਾ, ਜਿਵੇਂ ਆਮ ਘਰਾਂ 'ਚ ਬੋਲੀ ਜਾਂਦੀ ਹੈ ਨਾ ਜ਼ੁਬਾਨ, ਉਹਨਾਂ ਨੇ ਉਰਦੂ 'ਚ ਤਾਂ ਬਹੁਤ, ਉਹਨਾਂ ਨੇ ਕੀ ਕਹਿਣਾ ਚਾਹੀਦਾ ਹੈ, ਫਾਰਮਲ ਲੈਂਗੁਏਜ ਵਰਤੀ ਹੈ। ਬਲਕਿ ਮੇਰੇ ਖਿਆਲ ਦੇ ਵਿੱਚ ਉਰਦੂ ਦੇ ਵਿੱਚ ਉਹਨਾਂ ਨੇ ਬਾਜ਼ ਥਾਵਾਂ ਤੇ ਲੋੜੋਂ ਵੱਧ ਫਾਰਮਲ ਲੈਂਗੁਏਜ ਵਰਤੀ ਹੈ। ਮਿਸਾਲ ਦੇ ਤੌਰ ਦੇ ਉੱਤੇ ਉਹ ਆਪਣਾ ਸਹੀ ਸਾਹਿਬ ਉਹ ਗਾਣਾ ਹੈ ਨਾ ਉਹਨਾਂ ਦਾ, ਉਸ ਬੇਵਫਾ ਕਾ ਸ਼ਹਿਰ ਹੈ, ਇਹ ਤਾਂ ਸੁਣਿਆ ਅਮਰਜੀਤ ਜੀ? ਬਹੁਤ ਪੁਰਾਣਾ ਗਾਣਾ, ਬਹੁਤ ਪੁਰਾਣਾ ਸੁਣਿਆ। उस बेवफा का शहर है और हम हैं दोस्तों। हाँ 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 हाँ, बहुत पुराना। वहाँ की लहर है और हम हैं दोस्तों। कोई सी लेडी ने गाया हुआ है गाना। हाँ जी हाँ जी, नसीम बेगम।
नसीम बेगम ने, आंखों में उड़ रही है, ए ਉਹਦਾ ਸ਼ੇਰ ਅੱਛਾ ਸੀ, आंखों में उड़ रही है लुटी महफिलों की धूल, वाह, इबरत सराय जहर है और हम हैं दोस्तों। वाह, ये ਹੁਣ ਤੁਸੀਂ ਦੇਖੋ ਨਾ, इबरत सराय जहर, ये बहुत फॉर्मल पंजाबी है, उर्दू है, उर्दू पर्शियन स्टाइल, बहुत फॉर्मल पर्शियनाइज्ड उर्दू है। या ਜਿਹੜਾ ਅਗਲਾ ਇਹਦਾ ਇਸੇ ਗਾਣੇ ਦਾ ਇੱਕ ਸ਼ੇਰ ਹੈ, और रफ्तगां की याद, ਤੇ ਉਰਦੂ ਦੇ ਵਿੱਚ ਉਹਨਾਂ ਨੇ ਬਹੁਤ ਫਾਰਮਲ ਲੈਂਗੁਏਜ ਵਰਤੀ ਹੈ, ਜਿਵੇਂ शामे डॉक्टर साहब शामे अलम ढली तो चली दर्द की हवा, ਐਵੀ ਫਾਰਮਲਾਈਜ਼ਡ पर्शियन है पूरी ਇਹਦੀ वर्जन ਚ, ਮਤਲਬ ਮੁਹਾਵਰੇਦਾਰ ਜਿਹਨੂੰ ਕਹਿੰਦੇ ਨਾ, ਮੁਹਾਵਰੇਦਾਰ ਉਰਦੂ ਹੈ, पर्शियन पर्शियन, सॉरी, पर्शियनाइज्ड है ना, नॉट इवन उर्दू। डॉक्टर साहब ਉਹਦੀ ਜਿਹੜੀ शामी बहुत अलम ही ढली तो चली दर्द की हवा, रातों का पिछला पहर है और हम है दोस्तों। ਡਾਕਟਰ ਸਾਹਿਬ ਜਿਹੜੀ ਉਹਦੀ ਬਹੁਤ ਹੀ ਫੀਲਿੰਗਸ ਦੇ ਨਾਲ ਭਰੀ ਨਜ਼ਮ ਜਿਹੜੀ ਹੈਗੇ ਕਿ ਅਕਸਰ ਦੇਰ ਕਰ ਦੇਤਾ ਹੂੰ ਮੈਂ, ਵਾਹ, ਜਦੋਂ ਉਹਨਾਂ ਦੀ ਅਸੀਂ ਵੀਡੀਓ ਤੇ ਦੇਖਿਆ ਵੀ ਆ, ਉਹ ਖੁਦ ਬੋਲਦੇ ਨੇ ਕਿ ਅਕਸਰ ਦੇਰ ਕਰ ਦੇਤਾ ਹੂੰ ਮੈਂ, ਕੋਈ ਐਸੇ ਟਾਈਪ ਦੀ ਹੈਗੀ ਹੈ ਇੱਕ ਨਜ਼ਮ, क्या ही है, ये मशहूर, बड़ी मशहूर गजल है ਉਹਦੀ, बहुत देर कर देता, बड़ी मशहूर गजल है। मुनीर नियाज़ी ਜਿਹੜੇ ਸਨ, ਇਹ ਮੈਂ ਤੁਸੀਂ ਉਹ ਜਿਹੜਾ ਮੇਰਾ ਰਿਕਾਰਡਡ ਪ੍ਰੋਗਰਾਮ ਹੈ, ਤੁਹਾਡੇ ਚੋਂ ਕਿਸੇ ਨੇ ਸੁਣਿਆ? डॉक्टर साहब मैं सुना कई बार, ਤੁਹਾਡੇ 2 ਪ੍ਰੋਗਰਾਮ ਨੇ, ਅੱਛਾ, 3, ਬਸ ਬਾਕੀ ਕਿਸੇ ਨੇ ਨਹੀਂ ਸੁਣਿਆ। ਮੈਂ ਤੇ ਕਾਫੀ ਵਾਰ ਸੁਣ, ਅਸੀਂ ਥੋੜਾ ਜਿਹਾ ਸੁਣਿਆ ਪਰ ਇੰਨਾ ਡਿਟੇਲ ਚ ਨਹੀਂ। ਮੇਰਾ ਲੱਗਦਾ ਤੁਹਾਨੂੰ ਕਾਫੀ ਉਹਨਾਂ ਦੇ ਨਾਲ ਪਰਸਨਲ ਵੀ ਰਿਲੇਸ਼ਨਸ਼ਿਪ ਸੀ ਕਾਫੀ। ਹਾਂਜੀ, ਉਹ ਇਹ ਇੰਜ ਸੀ ਨਾ ਕਿ ਇੱਕ ਤੇ ਉਹ ਹੈ ਵੀ ਸਾਡੇ ਸ਼ਹਿਰ ਦੇ ਸਨ। ਸਾਈਵਾਲ ਦੇ, ਤੁਹਾਡੇ ਵੈਸੇ ਸਾਈਵਾਲ ਦੇ ਬਹੁਤ ਜ਼ਿਆਦਾ ਮਤਲਬ ਕਿ ਬੁੱਧ ਜੀਵੀ, ਜਿਨ੍ਹਾਂ ਨੂੰ ਪੰਜਾਬੀ ਚ ਬੁੱਧ ਜੀਵੀ ਕਹਿੰਦੇ ਨੇ। ਨਹੀਂ, ਸਾਈਵਾਲ ਚ ਉਰਦੂ ਦੇ ਬੜੇ ਸ਼ਾਇਰ ਆਏ ਨੇ। ਜ਼ਫਰ ਇਕਬਾਲ ਵੀ ਸਾਈਵਾਲ ਦਾ, ਅਮਜਦ, ਮਜੀਦ ਅਮਜਦ, ਹਾਂਜੀ ਮਜੀਦ ਅਮਜਦ। ਡਾਕਟਰ ਸਾਹਿਬ ਇਹਦੀ ਕੀ ਵਜ੍ਹਾ ਸੀ ਵੈਸੇ, ਮੁਲਤਾਨ ਤੋਂ ਪਹਿਲੇ ਸਾਈਵਾਲ ਦੇ ਕੰਢੇ ਤੱਕ ਕਾਫੀ ਚਾਂਸ ਸੀ ਕਿ ਜਿਹੜੀ ਮਾਈਗ੍ਰੇਸ਼ਨ ਹੋਈ, ਮਸਲਨ ਇਹ ਜੋ ਮੁਨੀਰ ਨਿਆਜ਼ੀ ਤੇ 1928 ਵਿੱਚ ਹੁਸ਼ਿਆਰਪੁਰ ਚ ਪੈਦਾ ਹੋਇਆ ਸੀ ਜੀ, ਤੇ ਇਹ ਹੁਸ਼ਿਆਰਪੁਰ ਦੇ ਪਠਾਨ ਸਨ, ਤੇ ਮੁਨੀਰ ਨਿਆਜ਼ੀ ਦੀ ਜਿਹੜੀ ਸ਼ਕਲ ਹੈ ਉਹ ਟਿਪੀਕਲ ਪਠਾਣਾ ਵਾਲੀ ਸ਼ਕਲ ਸੀ। ਔਰ ਜਦੋਂ ਮਤਲਬ ਤੁਸੀਂ ਤੇ ਅੱਜ ਕੱਲ੍ਹ ਤੇ ਉਹਦੀਆਂ ਜਿਹੜੀਆਂ ਤਸਵੀਰਾਂ ਹੁੰਦੀਆਂ ਨੇ ਨਾ, ਉਹ ਲੇਟਰ ਪੀਰੀਅਡ ਦੀਆਂ ਨੇ, ਲੇਕਿਨ ਬਹੁਤ ਹੀ ਹੈਂਡਸਮ ਆਦਮੀ ਸੀ। ਮਤਲਬ ਮਾਰ ਰੋਡ ਤੇ ਚੱਲਦਾ ਸੀ ਤੇ ਲੋਕੀ ਖਲੋ ਕੇ ਵੇਖਦੇ ਸਨ। ਉਹ ਵਾਹ, ਅੱਛਾ, ਬਾਕੀ ਬਹੁਤ ਹੈਂਡਸਮ ਆਦਮੀ ਸੀ। ਲੇਕਿਨ ਇਹ ਹੈ ਕਿ ਮੁਨੀਰ ਨਿਆਜ਼ੀ ਦਾ ਇਹ ਅਜੀਬੋ-ਗਰੀਬ ਗੱਲ ਸੀ ਕਿ ਮੁਨੀਰ ਨਿਆਜ਼ੀ ਦੇ ਰੋਮਾਂਸ ਕੋਈ ਨਹੀਂ ਸੀ ਹੈਗੇ। ਅੱਛਾ, ਇਹ ਗੱਲ ਹੈ, ਉਸ ਪਾਸੇ ਬਿਲਕੁਲ ਹੀ ਨਹੀਂ ਸੀ ਹੈਗਾ। ਬਲਕਿ ਮੈਂ 30 ਸਾਲਾਂ ਚ ਇੱਕ ਹੀ ਕੁੜੀ ਉਹਨਾਂ ਦੇ ਨਾਲ ਵੇਖੀ ਜਿਹਦੀ ਡੈਥ ਹੋ ਗਈ ਸੀ, ਤੇ ਉਹ ਜਿਹੜੀ ਕੁੜੀ ਸੀਗੀ, ਉਹ ਮੈਂ ਨਾਂ ਨਹੀਂ ਲੈਣਾ ਉਹਦਾ, ਉਹਦੀ ਸ਼ਕਲ ਵੀ ਮੇਰੇ ਵਾਂਗੂ ਬਹੁਤੀ ਵਾਜਬੀ ਸੀ। ਕੀ ਸਮਝੀ ਹੁਣ ਇਸ ਗੱਲ ਤੋਂ ਡਾਕਟਰ ਸਾਹਿਬ? ਸੋਹਣੀ ਸੀ, ਬੜੀ ਜ਼ਹੀਨ ਐਂਡ ਮੈਂ ਸ਼ਕਲ ਦੀ ਗੱਲ ਕਰ ਰਿਹਾ, ਮੈਂ ਤੇ ਉਹ ਆਪਣਾ ਖਾਨ ਸਾਹਿਬ ਨਾਲ ਬੜੀ ਯਾਦ ਅੱਲਾ ਸੀ ਮੇਰੀ। ਤੇ ਆਮ ਤੌਰ ਤੇ ਇਹ ਹੁੰਦਾ ਸੀ ਕਿ ਮੈਂ ਤੇ ਰਹਿੰਦਾ ਸਾਂ ਨਿਊ ਕੈਂਪਸ ਚ। ਅੱਛਾ, ਤੁਹਾਨੂੰ ਜਿਹੜੇ ਲਾਹੌਰ ਦਾ ਜਿਹਨਾਂ ਨਹੀਂ ਪਤਾ ਉਹਨਾਂ ਨੂੰ, ਨਹੀਂ ਤੁਹਾਨੂੰ ਤਾਂ ਖੈਰ ਪਤਾ ਹੈ, ਜਿਹੜਾ ਨਿਊ ਕੈਂਪਸ ਸੀ ਨਾ, ਉਹ ਸ਼ਹਿਰ ਤੋਂ ਬਿਲਕੁਲ ਬਾਹਰ ਸੀ। ਅੱਛਾ, ਯੂਨੀਵਰਸਿਟੀ ਦਾ ਕੈਂਪਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਹਰ ਹੈ ਨਾ,
ਅੰਮ੍ਰਿਤਸਰ ਤੋਂ। ਇਸੇ ਤਰ੍ਹਾਂ ਇਹ ਵੀ ਨਿਊ ਕੈਂਪਸ ਬਿਲਕੁਲ ਹੀ ਬਾਹਰ ਸੀ, ਇਰਦ ਗਿਰਦ ਖੇਤ ਸਨ, ਹਲ ਚੱਲਦੇ ਹੁੰਦੇ ਸਨ ਉਸ ਜ਼ਮਾਨੇ ਜਦੋਂ ਅਸੀਂ ਪੜ੍ਹਦੇ ਸਾਂ। ਹੁਣ ਤੇ ਖੈਰ ਉਹ ਵੀ ਇਲਾਕਾ ਜਿਹੜਾ ਉੱਥੇ ਹੁਣ ਤਿਲ ਧਰਨ ਨੂੰ ਥਾਂ ਨਹੀਂ ਹੈਗੀ। ਯੂਨੀਵਰਸਿਟੀ ਜਿਹੜੀ ਆ ਉਹ ਜਿਹੜੀ ਨਹਿਰ ਦੇ ਕਿਨਾਰੇ ਸੀ ਦੋ ਪਾਸਿਆਂ ਤੇ ਉਹ ਹੁਣ ਤੇ ਉਹ ਮੇਨ ਹਾਈਵੇ ਬਣ ਗਈ ਹੈ ਜਿਹੜੀ ਨਹਿਰ ਹੈ। ਤੇ ਉਦੋਂ ਉੱਥੇ ਕੋਈ ਆਬਾਦੀ ਨਹੀਂ ਸੀ ਹੁੰਦੀ। ਤੇ ਅਸੀਂ ਆਪਣਾ ਮੈਂ ਰਿਕਸ਼ਾ ਲਿਆ ਕੇ, ਇੱਕ ਹੋਰ ਮੇਰਾ ਦੋਸਤ ਸੀਗਾ ਫਹੀਮ ਜੋਜੀ, ਅਸੀਂ ਰਿਕਸ਼ਾ ਲੈ ਕੇ ਤੇ ਇਹਨਾਂ ਦਾ ਘਰ ਸੀ ਖਾਨ ਸਾਹਿਬ ਦਾ, ਜਿੱਥੇ ਤੁਸੀਂ ਇਹ ਸਮਝੋ ਕਿ ਪਾਰਟੀ ਹਾਊਸ ਜਿੱਥੇ ਸਾਰੇ ਅਜੀਬ ਇਕੱਠੇ ਹੁੰਦੇ ਸਨ ਨਾ ਸ਼ਾਮ ਨੂੰ, ਤੇ ਨਿਊ ਕੈਂਪਸ ਜਿੱਥੇ ਅਸੀਂ ਰਹਿੰਦੇ ਸਾਂ ਉਹਦੇ ਆਧੇ ਵਿੱਚ ਸੀ ਇਹਨਾਂ ਦਾ ਘਰ। ਪਾਰਟੀ ਹਾਊਸ ਕਾਫੀ ਹਾਊਸ ਸੀ ਕੋਈ? ਨਹੀਂ, ਉਹ ਨਹੀਂ, ਮਾਲ ਰੋਡ ਤੇ ਦੋ ਸਨ, ਇੱਕ ਸੀ ਕਾਫੀ ਹਾਊਸ ਤੇ ਇੱਕ ਟੀ ਹਾਊਸ ਸੀ। ਟੀ ਹਾਊਸ ਦੇ ਉੱਤੇ ਰਾਈਟਰਸ ਬਹਿੰਦੇ ਸਨ ਤੇ ਕਾਫੀ ਹਾਊਸ ਦੇ ਵਿੱਚ ਸਿਆਸਤਦਾਨ ਬਹਿੰਦੇ ਸਨ। How interesting, ਬੜਾ ਇੰਟਰਸਟਿੰਗ ਟਾਈਮ ਸੀ ਡਾਕਟਰ ਸਾਹਿਬ, ਬੜਾ ਕੁਝ ਹੋ ਰਿਹਾ ਸੀ, ਇੰਟੈਲੈਕਚੁਅਲੀ ਗਰੋਇੰਗ ਟਾਈਮ ਹੈ। ਔਰ ਦੋਵੇਂ ਜਿਹੜੇ ਨੇ ਉਹ ਬਸ ਇੱਕ ਬਲਾਕ ਦੇ ਵਿੱਚ ਹੀ ਸਨ, ਇੱਕ ਬਲਾਕ ਦੇ ਅੰਦਰ ਹੀ ਸਨ ਦੋਵੇਂ, ਔਰ ਦੋਨੋਂ ਬਿਲਕੁਲ ਆਪੋਜ਼ਿਟ ਥਾਟਸ ਨੂੰ ਆਲਮੋਸਟ ਜਿਹੜੇ ਸਾਰੇ ਆਪਣਾ ਕੀ ਕਹਿੰਦੇ ਨੇ ਸਿਆਸਤਦਾਨ ਉੱਥੇ ਇਕੱਠੇ ਹੁੰਦੇ ਸਨ ਕਾਫੀ ਹਾਊਸ। ਅੱਛਾ, ਉਹ ਅਸੀਂ ਫਿਰ ਉੱਥੋਂ ਨਿਊ ਕੈਂਪਸ ਤੋਂ ਨਿਕਲਣਾ ਤੇ ਰਾਹ ਚੋਂ ਇਹ ਫਿਰੋਜ਼ਪੁਰ ਰੋਡ ਦੇ ਉੱਤੇ, ਸਹੀ ਸਾਹਿਬ ਤੁਸੀਂ ਉਹ LOS ਦਾ ਅੱਡਾ ਦੇਖਿਆ ਹੈ ਨਾ? ਜੀ ਜੀ, ਉਹ ਜਿਹੜਾ ਹੁੰਦਾ ਸੀ ਗੰਦੇ ਨਾਲੇ ਦੇ LOS ਦਾ ਅੱਡਾ। ਹਾਂਜੀ ਹਾਂਜੀ, LOS ਦੇ ਅੱਡੇ ਉਹਦੇ ਸਾਹਮਣੇ, LOS ਦੇ ਅੱਡੇ ਬੱਸਾਂ ਦੇ ਅੱਡੇ ਦੇ ਸਾਹਮਣੇ ਜਿਹੜੀ ਹੈ ਉਹ ਜੇਲ੍ਹ ਸੀ। ਇਹ ਉਹ ਜੇਲ੍ਹ ਸੀ ਜਿਸ ਦੇ ਵਿੱਚ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਹਿਸਟੋਰੀਕਲ ਨਾ ਕਰੀਏ। ਹਾਂਜੀ, ਬਹੁਤ ਹਿਸਟੋਰੀਕਲ ਹੈ, ਗੋਰੀਆਂ ਦੀ ਬੜੀ ਪੁਰਾਣੀ। ਮਤਲਬ ਇਹ ਹੈ ਕਿ ਇਹ ਹੁਣ ਤੇ ਉੱਥੇ ਖੈਰ ਉਹ 70 ਚ ਮੁੱਕ ਗਈ ਸੀ। ਮੈਂ ਵੀ ਉਸ ਜੇਲ੍ਹ ਦੇ ਵਿੱਚ ਕੋਈ 3 ਹਫ਼ਤੇ ਰਿਹਾ। Oh my goodness, what an association with Bhagat Singh, क्या बात है। ਹਾਂਜੀ, ਉਹ ਭਗਤ ਸਿੰਘ ਉਹ ਉੱਥੇ ਹੁਣ ਇੱਕ ਚੌਕ ਹੈਗਾ, ਉਹ ਬੜੇ ਚਿਰ ਦਾ ਜਿਹੜੇ ਲਾਹੌਰ ਦੇ ਪ੍ਰੋਗਰੈਸਿਵ ਨੇ ਉਹਨਾਂ ਦਾ ਡਿਮਾਂਡ ਹੈਗਾ ਕਿ ਉਹਨੂੰ ਭਗਤ ਸਿੰਘ ਚੌਕ ਦਾ ਨਾਂ ਦਿੱਤਾ ਜਾਵੇ। ਤੇ ਉਹ ਹਕੂਮਤ ਮੰਨਦੀ ਨਹੀਂ ਹੈ, ਮੌਲਵੀ ਮੰਨਣ ਨਹੀਂ ਦਿੰਦੇ, ਲੇਕਿਨ ਇਹ ਹੈ ਕਿ ਡਿਮਾਂਡ ਤੇ ਚੱਲ ਰਹੀ ਹੈ, ਕਈ ਹੋ ਹੀ ਜਾਏਗਾ ਮੇਰੇ ਖਿਆਲ ਚ। ਤੇ ਇਹ ਉੱਥੇ LOS ਦੇ ਸਾਹਮਣੇ ਰਹਿੰਦੇ ਸਨ ਖਾਨ ਸਾਹਿਬ, ਤੇ ਇਹਨਾਂ ਨੂੰ ਅਸੀਂ ਉੱਥੋਂ ਲੈਣਾ ਤੇ ਟੀ ਹਾਊਸ ਆ ਜਾਣਾ। ਉੱਥੇ ਟਿਪੀਕਲੀ ਖਾਨ ਸਾਹਿਬ ਨੇ 5 ਰੁਪਏ ਕੱਢਣੇ ਜੇਬ ਚੋਂ, ਬਟੂਏ ਚੋਂ, ਉਹ ਸਾਨੂੰ ਦੇ ਦੇਣੇ। ਮਤਲਬ ਬਾਕੀ ਪੈਸੇ ਆਪ ਨੂੰ ਪਾ ਕੇ ਸ਼ਰਾਬ ਲਿਆਓ। ਤੇ ਉਹ ਸਾਨੂੰ ਫਾਇਦਾ ਹੀ ਹੁੰਦਾ ਸੀ, ਖਾਨ ਸਾਹਿਬ ਨੂੰ ਤੇ ਕੋਈ ਨਾ ਕੋਈ ਲੈ ਜਾਂਦਾ ਸੀ ਅਮੀਰ ਆਦਮੀ ਉੱਥੋਂ ਚੁੱਕ ਕੇ। ਤੇ ਖੈਰ ਖਾਨ ਸਾਹਿਬ ਬੜੇ ਫਿਕਰੇਬਾਜ਼ ਬੰਦੇ ਸਨ, ਬਾਈ ਦਾ ਵੇ ਫਿਕਰਾ ਬੜਾ, ਮਤਲਬ ਅਜੀਬੋ ਗਰੀਬ। ਇੱਕ ਗੱਲ ਸੀ ਕਿ ਮੁਨੀਰ ਨਿਆਜ਼ੀ ਨੇ ਆਪਣੀ ਜ਼ਿੰਦਗੀ, ਮੈਂ ਲਾਹੌਰ ਦੇ ਵਿੱਚ ਅਦਬੀ ਹਲਕਿਆਂ ਦੇ ਵਿੱਚ ਸ਼ਾਇਰਾਂ ਦੇ ਵਿੱਚੋਂ ਸਿਰਫ ਮੁਨੀਰ ਨਿਆਜ਼ੀ ਨੂੰ ਦੇਖਿਆ ਜਿਹਨੇ ਕਿ ਪਿਓਰ ਸ਼ਾਇਰ ਦੇ ਤੌਰ ਤੇ ਜ਼ਿੰਦਗੀ ਗੁਜ਼ਾਰੀ, ਹੋਰ ਕੁਛ ਨਹੀਂ ਕੀਤਾ। ਐਜੂਕੇਸ਼ਨ ਕੀ ਸੀ ਉਹਨਾਂ ਦੀ ਡਾਕਟਰ ਸਾਹਿਬ? ਇਹ ਜਦੋਂ ਪਾਰਟੀਸ਼ਨ ਹੋਈ ਤੇ ਇਹ ਜਲੰਧਰ ਕਾਲਜ ਪੜ੍ਹਦੇ ਸਨ। ਖਾਲਸਾ ਕਾਲਜ ਚ ਪੜ੍ਹਦੇ ਹੋਣੇ ਜਾਂ DAV ਕਾਲਜ? ਕਹਿੰਦੇ ਤੇ ਇਸਲਾਮੀਆ ਕਾਲਜ ਨੇ, ਹੁਣ ਪਤਾ ਨਹੀਂ। ਇਸਲਾਮੀਆ ਕਾਲਜ ਉੱਥੇ ਕੋਈ ਨਹੀਂ ਸੀ। DAV ਕਾਲਜ ਤੇ ਖਾਲਸਾ ਕਾਲਜ ਦੋ ਹੀ ਕਾਲਜ ਸੀਗੇ।
ਪਤਾ ਨਹੀਂ ਇਹ ਲੇਕਿਨ ਇਹ ਹੈ ਕਿ ਇਹਨਾਂ ਦੀ ਜਿਹੜੀ ਬਾਇਓਗ੍ਰਾਫੀ ਹੈ ਉਹਦੇ ਚ ਇਹੋ ਹੀ ਹੈ ਕਿ ਜਲੰਧਰ ਚ, ਅੱਛਾ ਮੇਬੀ ਜਲੰਧਰ ਦੇ ਵਿੱਚ ਉਦੋਂ ਕਾਲਜ ਚ ਪੜ੍ਹਦੇ ਸਨ। ਲੇਕਿਨ ਮੇਰਾ ਆਪਣਾ ਇਹ ਖਿਆਲ ਹੈ ਕਿ ਖਾਨ ਸਾਹਿਬ ਦੀ ਫਾਰਮਲ ਐਜੂਕੇਸ਼ਨ ਕੋਈ ਬਹੁਤ ਜ਼ਿਆਦਾ ਨਹੀਂ ਸੀ ਹੈਗੀ। ਇਨ ਸਪਾਈਟ ਆਫ ਦੈਟ ਇੰਨੀ ਫਾਰਸੀ ਦਾ ਉਹਨਾਂ ਨੂੰ ਪਕੜ ਸੀ। ਉਸ ਵੇਲੇ ਜਿਹੜੇ ਉਸ ਵੇਲੇ ਉਹ ਮਾਹੌਲ ਐਸਾ ਸੀ ਕਿ ਉਹਦੇ ਚ ਹਰ ਪੜ੍ਹੇ ਲਿਖੇ ਆਦਮੀ ਨੂੰ ਉਨੀ ਕੁ ਫਾਰਸੀ ਆ ਹੀ ਜਾਂਦੀ ਸੀ। ਇਹ ਹੁਸ਼ਿਆਰਪੁਰ ਦੇ ਪਠਾਨ ਸਨ ਤੇ ਜਿਹੜੀ ਮੇਰੀ ਉਹਨਾਂ ਨੇ ਤਾਂ ਨਹੀਂ ਕਦੀ ਦੱਸਿਆ, ਲੇਕਿਨ ਜਿਹੜੀ ਮੇਰੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਇਹ ਹੈਗਾ ਕਿ ਇਹਨਾਂ ਦੇ ਵਾਲਿਦ ਸਾਹਿਬ ਜਿਹੜੇ ਸਨ, ਇਹਨਾਂ ਦੇ ਫਾਦਰ ਦੀ ਬਹੁਤ ਅਰਲੀ ਡੈਥ ਹੋ ਗਈ ਸੀ ਤੇ ਇਹਨਾਂ ਦੀ ਜਿਹੜੀ ਮਾਂ ਸੀ ਉਹਦਾ ਵਿਆਹ ਇਹਨਾਂ ਦੇ ਚਾਚੇ ਦੇ ਨਾਲ ਕਰਤਾ ਗਿਆ ਸੀ। ਮੈਂ ਸਿਰਫ ਰੈਕਰਡ ਲਈ ਕਹਿ ਰਿਹਾ ਕਿ ਇਹ ਗੱਲਾਂ ਰੈਕਰਡ ਤੇ ਆ ਜਾਣ, ਕਿਉਂਕਿ ਇਹ ਗੱਲਾਂ ਰੈਕਰਡ ਤੇ ਹੈ ਨਹੀਂ ਆ ਰਹੀ। ਤੇ ਜਿਹੜੇ ਇਹਨਾਂ ਦੇ ਬਾਕੀ ਸਾਰੇ ਭੈਣ ਭਰਾ ਸਨ ਉਹ ਇਹਨਾਂ ਦੇ ਆਪਣਾ ਸਮਝੋ ਕਿ ਇਹਨਾਂ ਦੀ ਮਾਂ ਚੋਂ ਸਨ ਲੇਕਿਨ ਸਕੇ ਨਹੀਂ ਸਨ। ਤੇ ਮੇਰੇ ਅੰਦਾਜ਼ੇ ਦੇ ਮੁਤਾਬਕ ਇਹਨਾਂ ਦੀ ਜ਼ਿਆਦਾ ਬਣਦੀ ਨਹੀਂ ਸੀ ਆਪਣੀ ਫੈਮਿਲੀ ਦੇ ਨਾਲ। ਲੇਕਿਨ ਇਹ ਹੈ ਕਿ ਆਪਣਾ ਉਹ ਜੋ ਉਹਨਾਂ ਦੀ ਇੱਕ ਗਜ਼ਲ ਹੈਗੀ ਹੈ ਨਾ मुनीर न्याजी ਦੀ उर्दू ਦੀ कैसे कैसे लोग हमारे जी को मदिया से ने गाई है, बहलाने चले आते लोग हमारे जी को जलाने आ जाते जलाने बहुत बढ़िया बहुत बढ़िया। हाँ वो सुनी हुई डॉक्टर साहब, बहुत सुनी हुई। पुसाने हमें सुनाने आ जाते हैं, इनके बिना मैं रह नहीं सकता इस बेदर्द जमाने में, मेरी ये मजबूरी मुझको याद दिलाने आ जाते हैं। वाह वाह वाह, वेरी नाइस। ये बहुत सुनी हुई डॉक्टर साहब। जीते जीने के भी लाख बहाने आ जाते हैं, हम भी मुनीर इन गलियों में दुनियादारी सीखेंगे, आते आते जीने के भी लाख बहाने आ जाते हैं। वाह। तो ये कहने ने इन्होंने अपने फैमिली वालों के बारे च लिखी सी। कितनी यूनिवर्सैलिटी डॉक्टर साहब ਇਹਦੇ ਚ। मैं तो ਤੁਹਾਨੂੰ ਵੈਸੇ ਜਿਹੜੀ ਪਰਸਨਲ ਦੱਸ ਰਿਹਾ ਤੇ ਸ਼ਾਦੀ ਵੀ ਇਹਨਾਂ ਦੀ ਜਿਹੜੀ ਆਪਣੀ ਫੈਮਿਲੀ ਚ ਹੀ ਹੋਈ ਸੀ ਉੱਥੇ ਸਾਹੀਵਾਲ। ਇਹਨਾਂ ਦੀ ਉਸੇ ਜ਼ਮਾਨੇ ਚ ਜਿਉਂ ਸਾਹੀਵਾਲ ਰਹਿੰਦੇ ਸਨ ਤੇ ਉੱਥੇ ਇਹਨਾਂ ਦੀ ਸ਼ਾਦੀ ਹੋਈ ਸੀ। ਸੋ ਅਰੇਂਜਡ ਮੈਰਿਜ ਸੀ ਇਹਨਾਂ ਦੀ? ਨਹੀਂ, ਅਰੇਂਜ ਨਹੀਂ ਸੀ। ਮੇਰੀ ਇਤਲਾਹ ਦੇ ਮੁਤਾਬਕ ਕਾਫੀ ਫੱਡੇ ਵਾਲੀ ਸ਼ਾਦੀ ਸੀ, ਲੇਕਿਨ ਸ਼ਾਦੀ ਖਾਨਦਾਨ ਚ ਹੀ ਸੀ। ਅੱਛਾ। ਤੇ ਉਹ ਇੱਕ ਦਿਲਚਸਪ ਵਾਕਿਆ ਸੀ ਇਹਨਾਂ ਦੇ ਨਾਲ, ਮਤਲਬ ਵੈਸੇ ਤਾਂ ਬਹੁਤ ਮੇਰੇ ਵਾਕਿਆਤ ਨੇ ਉਹਨਾਂ ਦੇ ਨਾਲ, ਕਿਉਂਕਿ ਬੜੀ ਸਾਲ ਦੋਸਤੀ ਰਹੀ। ਤੇ ਉਹ ਜਦੋਂ ਅਜੇ ਸਟੂਡੈਂਟ ਸਾਂ ਤੇ ਇਹ ਤਾਂ ਖੈਰ ਮਤਲਬ ਬਹੁਤ ਮੰਨੇ ਪ੍ਰਮੰਨੇ ਸ਼ਾਇਰ ਸਨ ਉਦੋਂ। ਤੇ ਉਹ ਇੱਕ ਹੋਰ ਸ਼ਾਇਰ ਹੈਗਾ ਸੀ ਉਰਦੂ ਦਾ ਬੜਾ ਮਸ਼ਹੂਰ, ਨੂਨ ਮੀਮ ਰਾਸ਼ਿਦ। ਤੁਸੀਂ ਨਾਂ ਸੁਣਿਆ? ਜੀ ਡਾਕਟਰ ਸਾਹਿਬ। ਜੀ ਬਿਲਕੁਲ ਨਹੀਂ ਜੀ। ਅੱਛਾ, ਨੂਨ ਜਿਹੜੀ ਉਰਦੂ ਜਿਹੜੀ ਮਾਡਰਨ ਨਜ਼ਮ ਹੈ ਨਾ, ਮੈਂ ਤੁਹਾਡੀ ਸਿਰਫ ਇਨਫੋਰਮੇਸ਼ਨ ਲਈ ਦੱਸ ਦਿਆਂ, ਉਹਦੇ ਵਿੱਚ 3 ਵੱਡੇ ਸ਼ਾਇਰ ਮੰਨੇ ਜਾਂਦੇ ਨੇ। ਇੱਕ ਨੂਨ ਮੀਮ ਰਾਸ਼ਿਦ, ਮਜੀਦ ਅਮਜਦ ਔਰ ਫੈਜ਼ ਅਹਿਮਦ ਫੈਜ਼। ਨਜ਼ਮ ਦੇ ਇਹ 3 ਵੱਡੇ ਸ਼ਾਇਰ ਮੰਨੇ ਜਾਂਦੇ ਨੇ। ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਗਰੁੱਪ ਚੋਂ। ਜੇ ਬਾਜ਼ ਮਜੀਦ ਅਮਜਦ ਨੂੰ ਸਭ ਤੋਂ ਵੱਡਾ ਸਮਝਦੇ ਨੇ, ਬਾਜ਼ ਰਾਸ਼ਿਦ ਨੂੰ ਸਮਝਦੇ ਨੇ, ਫੈਜ਼ ਨੂੰ ਮੇਰਾ ਖਿਆਲ ਨਜ਼ਮ ਦੇ ਵਿੱਚ ਉਹਨਾਂ ਨਹੀਂ ਸਮਝਿਆ ਜਾਂਦਾ ਜਿੰਨਾ ਗਜ਼ਲ ਦੇ ਵਿੱਚ ਮੰਨਿਆ ਜਾਂਦਾ ਹੈ। ਸਾਡੇ ਵਾਲੇ ਇਸ ਪਾਸੇ ਡਾਕਟਰ ਸਾਹਿਬ ਨੂੰ ਫੈਜ਼ ਨੂੰ ਹੀ ਜ਼ਿਆਦਾ ਜਾਣਦੇ ਨੇ, ਕਿਉਂਕਿ ਉਹ ਨਹੀਂ ਇਸ ਵਾਸਤੇ ਗਾਇਆ ਹੋ ਗਿਆ ਨਾ। ਹਾਂ, ਮੇਬੀ ਦੈਟਸ ਦ ਇਸ਼ੂ। ਹਾਂ, ਦੂਸਰੀ ਮਾਡਰਨ ਜਿਹੜੀ ਨਜ਼ਮ ਹੈ ਉਹ ਗਾਈ ਨਹੀਂ ਨਾ ਗਈ। ਤੇ ਵੈਸੇ ਵੀ ਜਿਹੜੇ ਇੱਕ ਨੂਨ ਮੀਮ ਰਾਸ਼ਿਦ ਇੱਕ ਮੁਲਕ ਤੋਂ ਵੈਸੇ ਹੀ ਬਾਹਰ ਰਿਹਾ, ਬਹੁਤਾ ਈਰਾਨ ਚ ਰਿਹਾ। ਤੇ
ਮਜੀਦ ਅਮਜਦ ਸਾਹਿਬ ਜਿਹੜੇ ਸਨ ਉਹ ਸਾਹੀਵਾਲ ਚ ਹੀ ਰਹੇ, ਉਹ ਕਦੀ ਜਾਂਦੇ ਹੀ ਨਹੀਂ ਸਨ ਕਿਤੇ, ਲਾਹੌਰ ਵੀ ਨਹੀਂ ਸੀ ਜਾਂਦੇ। ਤੇ ਮੈਂ ਤੇ 4 ਸਾਲ ਹਰ ਸ਼ਾਮ ਮਜੀਦ ਅਮਜਦ ਦੀ ਮਹਿਫਲ ਦੇ ਵਿੱਚ ਬੈਠਾ। ਅੱਛਾ ਖੈਰ, ਉਹ ਨੂਨ ਰਾਸ਼ਿਦ ਦੀ ਗੱਲ ਤੁਹਾਨੂੰ ਮੈਂ ਦੱਸ ਰਿਹਾ ਸਾਂ, ਤੇ ਉਹਦਾ ਇੱਕ ਹੀ ਮੁੰਡਾ ਸੀਗਾ ਨੂਨ ਰਾਸ਼ਿਦ ਦਾ, ਸ਼ਹਿਰਯਾਰ ਰਾਸ਼ਿਦ, ਤੇ ਉਹ ਸਾਡੇ ਨਾਲ ਹੀ ਯੂਨੀਵਰਸਿਟੀ 'ਚ ਪੜ੍ਹਦਾ ਸੀ। ਤੇ ਫਿਰ ਉਹਨੇ CSS ਕਰ ਲਿਆ, ਜਿਹੜਾ ਤੁਹਾਡਾ ICS ਹੁੰਦਾ ਹੈ ਨਾ ਹਿੰਦੁਸਤਾਨ 'ਚ। ਹਾਂਜੀ, ਸਿਵਲ ਸਰਵਿਸ। ਸਿਵਲ ਸਰਵਿਸ ਉਹ ਕਰਕੇ ਤੇ ਫਾਰਨ ਸਰਵਿਸ ਚਲਾ ਗਿਆ, ਤੇ ਅਕੈਡਮੀ ਵਿੱਚ ਸੀ। ਤੇ ਉਹਨੂੰ ਆਪਣੇ ਪਿਓ ਦੀ ਨਿਸਬਤ ਨਾਲ ਮੁਸ਼ਾਹਰਾ ਕਰਾਉਣ ਦਾ ਸ਼ੌਕ ਸੀ, ਤੇ ਇੱਕ ਵਾਰੀ ਉਹਨੇ ਮੁਸ਼ਾਹਰਾ ਕਰਵਾਇਆ, ਤੇ ਉਹਦੇ ਵਿੱਚ ਪੰਜ ਲੋਕਾਂ ਨੂੰ ਸੱਦਿਆ ਉਹਨੇ। ਮੁਨੀਰ ਨਿਆਜ਼ੀ ਸਾਹਿਬ, ਇੱਕ ਹੋਰ ਬਹੁਤ ਅੱਛੇ ਸ਼ਾਇਰ ਨੇ ਸਾਡੇ ਦੋਸਤ ਸਰਮਦ ਸਬਾਈ ਸਾਹਿਬ। ईश्वर तेनू तो पता होना सरमद सबाई दा? जी जी डॉक्टर साहब, सरमद सबाई साहब। सरमद सबाई सी ते एक होर हेड ऑफ द डिपार्टमेंट रहे ने गवर्नमेंट कॉलेज च, सादत सईद सी। सादत सईद भी उदों अजे स्टूडेंट ही सी, ते मैं सां ते कोई एक अद्धा होर सी। ते उत्थे अकैडमी च मुशायरा होया, अकैडमी च मुशायरा पढ़न गए। अच्छा, असी ते क्योंकि मैं ते सादत सईद ते शागिर्द पेशा लोग सन, ते इस वास्ते साडी वारी पहले आउणी सीगी। उर्दू मुशायरे च हुंदा है कि जिहड़ी जूनियर लोग ने वो पहले पढ़दे ने, सब तो सीनियर बंदा सब तो आखिर ते पढ़दा है। ते ओ मैं भी पढ़ी ते बड़ा जोर लाया कि कोई दाद शाद मिले, कोई ना मिली। मैं उर्दू लिखदा हुंदा सां बाय द वे। उस तो बाद सादत सईद ने भी बड़ा जोर लाया, उत्ते भी कुछ ना होया। सरमद सबाई भी किल किल के मर गया, आवाज ना आई। आखिर दे उत्ते खान साहब दी वारी आ, मुनीर नियाज़ी साहब। ते खान साहब कुछ थोड़े जे टुन भी सन, ਤੇ ਉਹ ਬਜਾਏ ਪੜ੍ਹਨ ਦੇ ਉਹਨਾਂ ਨੂੰ ਕਹਿੰਦੇ ਨੇ, ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ? ਆਡੀਅנס ਨੂੰ ਪੁੱਛਦੇ ਕਹਿੰਦੇ ਨੇ, ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ ਸ਼ਾਇਰੀ ਦੀ? ਅੱਛਾ, ਇੱਕ ਮੁੰਡਾ ਨਾ ਤੇਜ਼ ਜਿਹਾ ਪਿੱਛੋਂ ਜੋ ਬੋਲਿਆ, ਸਰ ਹਮੇं समझ आ रही है, आप सुनाएं। ਤੇ ਮੁਨੀਰ ਨਿਆਜ਼ੀ ਜਿਵੇਂ ਮੈਂ ਦੱਸਿਆ ਬੜਾ ਫਿਕਰੇਬਾਜ਼ ਸੀ। ਕਹਿੰਦਾ, ਪੁੱਤਰ ਤੇਰੇ ਕੰਨ ਹੀ ਨਹੀਂ ਹੈਗੇ ਸੁਣਨ ਵਾਲੇ, ਤੂੰ ਸੁਣਨਾ ਕਿੱਥੋਂ ਹੈ? ਲੇਕਿਨ ਇਹ ਹੈ ਕਿ ਫਿਰ ਉਸ ਤੋਂ ਬਾਅਦ ਸਾਨੂੰ ਕੋਈ ਛੱਡਣ ਆਇਆ ਟੀ ਹਾਊਸ, ਕਾਰ ਦੇ ਵਿੱਚ ਬੜੇ ਹੀ ਉਦਾਸ ਸਨ, ਤੇ ਮੇਰੇ ਮੋਢੇ ਤੇ ਹੱਥ ਰੱਖ ਕਹਿਣ ਲੱਗੇ, ਤੂੰ ਮੇਰੇ ਸ਼ਹਿਰ ਦਾ ਅਹਿਲ ਆਦਮੀ ਹੈ, ਤੂੰ ਦੇਖ ਮੇਰੇ ਹੱਥ ਤਾਕਤ ਆ ਲੈਣ ਦੇ। ਇਹ ਉਹਨਾਂ ਨੂੰ ਪਤਾ ਨਹੀਂ ਕੀ ਸੀ, ਕਿਹੜੀ ਤਾਕਤ ਲੱਭਦੇ ਸਨ। ਹਮੇਸ਼ਾ ਇਹ ਕਹਿੰਦੇ ਸਨ, ਜ਼ਰਾ ਮੇਰੇ ਹੱਥ ਤਾਕਤ ਆ ਲੈਣ ਦੀ, ਫਿਰ ਮੈਂ ਦੱਸਾਂਗਾ ਤੁਹਾਨੂੰ, ਮੈਂ ਤੁਹਾਡੇ ਸਾਰਿਆਂ ਨੂੰ ਇਨਸਾਫ ਦਵਾਵਾਂਗਾ। ਉਹ ਉਹਨਾਂ ਦੇ ਇਨਸਾਫ ਤੋਂ ਮੈਨੂੰ ਯਾਦ ਆਇਆ ਕਿ ਖਾਨ ਸਾਹਿਬ ਨੇ ਇੱਕ ਪਬਲਿਸ਼ਿੰਗ ਦਾ ਅਦਾਰਾ ਸ਼ੁਰੂ ਕੀਤਾ ਸੀ, ਅਲ ਮਿਸਾਲ, ਤੇ ਉਹਦੇ ਤਹਿਤ ਕੋਈ 4-5 ਕਿਤਾਬਾਂ ਛਾਪੀਆਂ ਸਨ। ਲੇਕਿਨ ਇੰਨੀਆਂ ਖੂਬਸੂਰਤ ਕਿਤਾਬਾਂ ਹੋਰ ਕਿਸੇ ਨੇ ਨਹੀਂ ਛਾਪੀਆਂ ਮੇਰੇ ਖਿਆਲ 'ਚ, ਜਿੰਨੀਆਂ ਉਹ 3-4 ਕਿਤਾਬਾਂ ਖੂਬਸੂਰਤ ਛਪੀਆਂ ਸਨ। ਉਹਨਾਂ ਵਿੱਚ ਇੱਕ ਅਲੀ ਅਬਾਸ ਜਲਾਲਪੁਰੀ ਦੀ ਕਿਤਾਬ ਸੀ, ਇੱਕ ਨੂਨ ਰਾਸ਼ਿਦ ਦੀ ਸ਼ਾਇਰੀ ਦੀ ਕਿਤਾਬ ਸੀ, ਇੱਕ ਕੁਛ ਹੋਰ ਸੀ। ਤੇ ਉਹ ਇਹਨਾਂ ਦੀ ਬੀਵੀ ਨੇ ਇਹਨਾਂ ਨੂੰ ਕਿਹਾ ਕਿ ਖਾਨ ਸਾਹਿਬ, ਤੁਹਾਨੂੰ ਤੇ ਕੋਈ ਇੰਨੀ ਰਾਇਲਟੀ ਨਹੀਂ ਸੀ ਦਿੰਦਾ, ਤੁਸੀਂ ਕਿਉਂ ਰਾਇਲਟੀ ਦੇ ਰਹੇ ਹੋ ਇਹਨਾਂ ਨੂੰ, ਲਿਖਣ ਵਾਲਿਆਂ ਨੂੰ? ਕਹਿੰਦੇ ਨੇ, ਦੇਖ ਉਦੋਂ ਤੱਕੜੀ ਕਿਸੇ ਹੋਰ ਦੇ ਹੱਥ ਵਿੱਚ ਸੀ, ਉਹ ਤੇ ਡੰਡੀ ਮਾਰ ਸਕਦਾ ਸੀ, ਮੈਂ ਤੇ ਨਹੀਂ ਨਾ ਮਾਰ ਸਕਦਾ, ਮੇਰੀ ਹੁਣ ਤੱਕੜੀ ਮੇਰੇ ਹੱਥ 'ਚ।
वाह यानी कि इंसाफ मेरे हाथ च है, राइट? इंसाफ मेरे हाथ च है हाँ, ते मैं ते बेइंसाफी नहीं ना कर सकदा। ते ਕਹਿੰਦੇ ਨੇ ਜਿਹੜੇ ਸਾਰੇ ਸ਼ਾਇਰ ਇਹ ਜਿਹੜੇ ਜਿਨ੍ਹਾਂ ਦੇ ਖਿਲਾਫ ਹੁੰਦੇ, ਅੱਛਾ ਬਹੁਤ ਈਗੋਟਿਸਟ ਹਨ। ਮਤਲਬ ਇੱਕ ਤੇ ਬੰਦਾ ਸੋਹਣਾ ਹੋਵੇ ਤੇ ਸ਼ਾਇਰ ਵੀ ਹੋਵੇ ਬਹੁਤ ਅੱਛਾ, ਤੇ ਈਗੋ ਤੇ ਮੇਰੇ ਖਿਆਲ ਉਹਦੇ ਚ ਆ ਹੀ ਜਾਣੀ ਹੈ। ਤੇ ਉਹ ਇੱਥੋਂ ਇੰਨੀ ਐਕਸਟ੍ਰੀਮ ਸਨ ਕਿ ਕੋਈ ਕਿਤਾਬ ਲੈ ਕੇ ਆਉਂਦਾ ਸੀ ਨਾ ਕ੍ਰਿਟਿਸਿਜ਼ਮ ਦੀ, ਲਿਟਰੇਰੀ ਕ੍ਰਿਟਿਸਿਜ਼ਮ ਦੀ, ਤੇ ਉਹਨੂੰ ਕਹਿੰਦੇ ਸਨ ਮੇਰੇ ਬਾਰੇ ਜੋ ਲਿਖਿਆ ਉਹ ਮੈਨੂੰ ਉਹ ਸਫਾ ਕੱਢ ਕੇ ਦਿਖਾ। ਅੱਛਾ ਜੇ ਤਾਂ ਕੋਈ ਚੰਗੀ ਗੱਲ ਲਿਖੀ ਹੁੰਦੀ ਸੀ ਤੇ ਕਹਿੰਦੇ ਸੀ ਤੂੰ ਲਾਇਕ ਆਦਮੀ ਹੈ, ਤੇ ਜੇ ਭੈੜੀ ਗੱਲ ਹੁੰਦੀ ਸੀ ਤੇ ਕਹਿੰਦੇ ਸੀ ਤੂੰ ਵੀ ਸਤਮਾਇਆ ਹੀ हाले हाफ बेक नहीं है। ਸਤਮਾਇਆ ਦੀ ईगो ਬਹੁਤ ਹੈ। ईगो होनी जरूरी नहीं नहीं कोई फॉर जरूरी अ शायर, थोड़ी जी नहीं, उधर ना खैर खान साहब जी जरा ज्यादा सी। so ਤੇ तुम्हारा that's a very unusual but बड़ा ਉਹ fitting ਆਪਣਾ ਜਿਹਾ ਕੰਮ ਹੈ। ਕਹਿੰਦੇ ਸੀ ਇਹ ਜਿਹੜੇ ਦੂਸਰੇ ਜਿਹੜੇ ਆਪਣੇ ਜਿਨ੍ਹਾਂ ਦੇ ਖਿਲਾਫ ਹੁੰਦੇ ਸਨ ਨਾ ਅਜੀਮਾਂ ਦੇ, ਕਹਿੰਦੇ ਸੀ ਇਹ ਸਾਰੇ ਜਿਹੜੇ ਨੇ ਨਾ ਇਹ ਨਲਾਪ ਨੇ। ਉਹ ਮਲਾਪ ਜਾਣਦੇ ਹੋ ਕੀ ਹੁੰਦਾ? जी जी, अर्थवर्म ਹੈ ਨਹੀਂ ਅਰਥਵਰਮ ਨਹੀਂ ਹੁੰਦੇ, ਉਹ ਟੇਪ ਵਰਮ ਹੁੰਦੇ ਨੇ, ਪੇਟ ਚ ਪੈਦਾ ਹੁੰਦੇ ਨੇ, ਟੇਪਵਰਮਸ। ਹਾਂਜੀ। ਤੇ ਉਹ ਕਹਿੰਦੇ ਇਹ ਸਾਰੇ ਮਲਾਪ ਨੇ, ਸਵੇਰੇ ਉੱਠਦੇ ਨੇ ਬਿਸਤਰੇ ਤੋਂ, ਸ਼ੇਰ ਦੀ ਵਰਦੀ ਪਾ ਲੈਂਦੇ ਨੇ, ਉਹ ਸ਼ੇਰ ਦੀ ਵਰਦੀ ਪਾ ਕੇ ਸ਼ਹਿਰ ਚ ਆ ਜਾਂਦੇ ਨੇ, ਸ਼ਾਮ ਨੂੰ ਜਾ ਕੇ ਸ਼ੇਰ ਦੀ ਵਰਦੀ ਲਾ ਕੇ ਮਲਾਪ ਬਣ ਕੇ ਫਿਰ ਸੌ ਜਾਂਦੇ। यानी कि पैरासाइट्स ने। ਆਹੋ ਲੇਕਿਨ पैरासाइट्स होए ना। ਹਾਂ ਮਤਲਬ ਹੈ ਕਿ ਹੈ ਤੇ ਮਲਾਪ ਨੇ, ਲੇਕਿਨ ਇਹਨਾਂ ਨੇ ਸ਼ੇਰ ਦੀ ਵਰਦੀ, ਤੁਸੀਂ ਨਹੀਂ ਤੁਸੀਂ ਜਰਾ ਐਪਰੀਸ਼ੀਏਟ ਕਰੋ, ਉਹ ਸ਼ੇਰ ਦੀ ਵਰਦੀ ਦੀ ਟਰਮ ਹੈ ਤੇ ਸ਼ੇਰ ਦੀ ਵਰਦੀ ਪਾ ਲੈਂਦੇ ਨੇ। ਬਹੁਤ ਸੋਹਣੀ ਗੱਲ ਹੈ। ਤੇ ਸਵਾਂਗ ਰਚਾ ਕੇ ਨਿਕਲਦੇ ਨੇ, ਹੈ ਨਵਾਂ ਸਵਾਂਗ ਰਚਾ ਕੇ ਨਿਕਲਦੇ ਨੇ ਸੁਬਾਹ ਕਰੋ, ਸ਼ਾਮੀ ਆ ਕੇ ਲਾ ਦਿੰਦੇ ਨੇ। ਆਹੋ ਤੇ ਬੜਾ ਆਪਣਾ, ਚਲੋ ਫਿਰ ਕਦੀ ਬੜੀਆਂ ਗੱਲਾਂ ਨੇ ਉਹਨਾਂ ਦੇ ਬਾਰੇ। ਯਾਨੀ ਕਿ ਟੂ ਫੇਸਡ ਨੇ। ਕੈਸੀ ਇਹ ਥੋੜੀਆਂ ਇਹ ਕਿੰਨਾ ਇਹ ਬੜੀ ਯੂਨੀਕ ਜਿਹੀਆਂ ਨਹੀਂ ਹੈਗੀਆਂ ਜਿਹੜੀਆਂ ਇਹ ਏਦਾਂ ਕਦੇ ਸੁਣਿਆ ਨਹੀਂ ਨਾ, ਜਿੱਦਾਂ ਉਹਨਾਂ ਫਿਕਰੇ ਜਿਹੜੇ ਨੇ ਲਿਟਲ ਕਾਫੀ ਯੂਨੀਕ ਜਿਹੇ ਫਿਕਰੇ ਨੇ, ਨੈਵਰ ਹਰਡ ਬਿਫੋਰ। ਯੂਨੀਕ ਸੀਗਾ। ਹਾਂ ਪਰ ਡਾਕਟਰ ਸਾਹਿਬ ਬੜੀ ਲਾਰਜਰ ਦੈਨ ਲਾਈਫ ਪਰਸਨੈਲਿਟੀ ਅਸਾਂ ਜਿਹੜੇ ਲੋਕ ਮਤਲਬ ਜਿਹੜਾ ਪੋਪੂਲਰ ਕਲਚਰ ਵਿੱਚ ਵੀ ਨਾ ਮੁਨੀਰ ਨਿਆਜ਼ੀ ਸਾਹਿਬ ਨੀ ਬੜੀ ਪ੍ਰੈਜ਼ੈਂਸ ਸੀ, ਮਗਰ ਨਾ ਹੋਣਾ ਬੰਦਾ ਨਾ ਕੋਈ ਇਸ ਤਰ੍ਹਾਂ शायर वगैरह राइटर्स जरा इतने दिसने कोई नहीं, मगर मुनीर न्याजी साहब दिसने भी सन ते टीवी उपर रेडियो उपर तुसां की सुनने की दिसने की वो लभने से ते एक ते वो तुसां जेड़ी गल करने पे हो कि सोहणे ते ओ ते थे से बड़ी क्रिज्मैटिक पर्सनैलिटी एंड वेरी हैंडसम मैन, वेरी हैंडसम। ਅੱਛਾ ਇੱਥੇ ਮੇਰੇ ਨਾਲ ਜਦੋਂ ਆਖਰੀ ਮਰਨ ਤੋਂ ਪਹਿਲੇ ਇੱਥੇ ਆਏ ਤੇ ਮੇਰੇ ਨਾਲ ਮੁਲਾਕਾਤ ਹੋਈ, ਤੇ ਆਪਣਾ ਕਿਸੇ ਤੀਸਰੇ ਦੋਸਤ ਦੀ ਗੱਲ ਹੋ ਰਹੀ ਸੀ। ਮੈਂ ਕਿਹਾ ਖਾਨ ਸਾਹਿਬ ਉਹ ਜਦੋਂ ਤੁਹਾਨੂੰ ਮਿਲਿਆ ਸੀ ਨਾ ਉਹ ਉਸ ਤੋਂ ਪਹਿਲੇ ਮਰ ਚੁੱਕਿਆ ਸੀ, ਯਾਨੀ ਇੰਟੈਲੈਕਚੁਅਲੀ। ਤੇ ਕਹਿੰਦੇ ਨੇ ਹੈਰਾਨ ਹੋ ਕੇ, ਕਹਿੰਦੇ ਨੇ ਯਾਰ ਸਾਰੀ ਉਮਰ ਪਤਾ ਹੀ ਨਹੀਂ ਲੱਗਾ, ਮਰੇ ਲੋਕਾਂ ਨਾਲ ਮਿਲੀ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਮਰੇ ਨੇ। ਅੱਛਾ ਫਿਰ ਉਹ ਮੈਨੂੰ ਬੜੀ ਡੂੰਘੀ ਗੱਲ ਹੈ, ਸੁਹੇਲ ਵੜੈਚ ਸਾਡਾ ਉੱਥੇ ਬੜਾ ਮਸ਼ਹੂਰ ਸਾਫੀ ਹੈ, ਈਸ਼ਵਰ ਨੂੰ ਤਾਂ ਪਤਾ ਹੀ ਹੈ ਉਹਦਾ। ਜੀ ਜੀ। ਸੁਹੇਲ ਵੜੈਚ ਮੈਨੂੰ ਕਹਿਣ ਲੱਗਾ ਮੈਂ ਖਾਨ ਸਾਹਿਬ ਨੂੰ ਇੰਟਰਵਿਊ ਕਰਨ ਗਿਆ ਸਾਂ ਤੇ ਉਹ ਤੇਰੇ ਫਿਕਰਾਂ ਬਾਰ-ਬਾਰ ਦੁਹਰਾਈ ਜਾ ਰਹੇ ਸਨ। ਕਹਿੰਦੇ ਯਾਰ ਉਹਨੇ ਮੈਨੂੰ ਪਹਿਲੀ ਵਾਰੀ ਦੱਸਿਆ ਕਿ ਅਸੀਂ ਮਰੇ ਲੋਕਾਂ ਨਾਲ ਮਿਲੇ ਜਾਂਦੇ ਹਾਂ।
ਲਓ ਜੀ, ਉਹਨਾਂ ਦੀ ਇੱਕ ਨਜ਼ਮ ਪੜ੍ਹੀਏ ਪਹਿਲੇ। ਪਹਿਲੀ ਨਜ਼ਮ ਜਿਹੜੀ ਹੈ, ਇੱਕ ਪੱਕੀ ਰਾਤ। ਅੱਛਾ ਡਾਕਟਰ ਸਾਹਿਬ, ਮੈਂ ਇੱਕ ਗੱਲ ਕਰਾਂ ਜੀ ਕਿ ਕਰੋ। ਸਾਡੀ ਕਲਾਸ ਦੇ ਪੁਆਇੰਟ ਆਫ ਵਿਊ ਦੇ ਨਾਲ ਜੋ ਸ਼ਾਇਰ ਨੂੰ ਪੜ੍ਹ ਰਹੇ ਆ, ਔਰ ਤੁਸੀਂ ਪਰਸਨਲ ਗੱਲਾਂ ਉਹਨਾਂ ਦੀਆਂ ਦੱਸ ਰਹੇ ਹੋ ਜਿਹੜੀਆਂ ਕਿ ਅੱਖੀਂ ਦੇਖੀਆਂ ਰਹੀਆਂ, ਉਹਦੀ ਅਲੱਗ ਹੀ ਵੈਲਿਊ ਇਸ ਕਲਾਸ ਦੀ ਵੱਧਦੀ ਜਾ ਰਹੀ ਹੈ। ਹਾਂ, ਇਹ ਤੇ ਇੱਕ ਤਰ੍ਹਾਂ ਦਾ ਰਿਕਾਰਡ ਬਣਦਾ ਜਾ ਰਿਹਾ ਨਾ। ਹਾਂ, ਨਹੀਂ ਤਾਂ ਅਸੀਂ ਮਤਲਬ ਕਿ ਕਿਤਾਬਾਂ 'ਚ ਪੜ੍ਹਿਆ ਹੁੰਦਾ, ਇਹ ਤੁਸੀਂ ਪਰਸਨਲੀ ਚੀਜ਼ਾਂ ਸਾਨੂੰ ਦੱਸ ਰਹੇ ਹੋ, ਬਹੁਤ ਹੀ ਮਜ਼ੇਦਾਰ, ਫੋਰਚੂਨੇਟ ਗੱਲ ਹੈ ਸਾਡੇ ਲਈ ਬੜੀ। ਅੱਛਾ ਜੀ, ਇੱਕ ਕਮੈਂਟ ਕਰਨਾ ਸੀ ਮੈਮ ਤੁਹਾਡੀ ਗੱਲਾਂ ਤੋਂ ਕਿ 1991 ਦੇ ਵਿੱਚ ਮੈਨੂੰ ਆਈ ਫੀਲ ਵੈਰੀ ਪ੍ਰਾਊਡ ਕਿ ਮੈਂ ਮੁਨੀਰ ਨਿਆਜ਼ੀ ਸਾਹਿਬ ਨੂੰ ਲਾਈਵ ਬੈਠ ਕੇ ਸਟੇਜ ਤੇ ਸੁਣਿਆ ਸੀ, ਅਲਾਮਾ ਇਕਬਾਲ ਮੈਡੀਕਲ ਕਾਲਜ ਲਾਹੌਰ ਦੇ ਵਿੱਚ ਵਾਇਸ ਸਨ, ਤੇ ਬੜਾ ਮੈਨੂੰ ਅੱਛਾ ਲੱਗਦਾ ਕਿਉਂਕਿ ਹੀ ਇਜ਼ ਮਾਈ ਫੇਵਰਿਟ ਪੋਇਟ। ਬਹਰਹਾਲ ਇਹ ਹੈ ਕਿ ਸਾਡੇ, ਅਸੀਂ ਤੇ ਉਹਦੇ ਚੰਗੇ ਵੇਲੇ ਵੀ ਵੇਖੇ, ਜੀ, ਉਹਦੇ ਚੰਗੇ ਪਹਿਲੂ ਵੀ ਵੇਖੇ, ਉਹਦੇ ਭੈੜੇ ਵੀ ਵੇਖੇ। he died at He died natural death। ਅੱਛਾ, ਉਹ ਆਖਰੀ ਉਹ ਇਹ ਹੋਇਆ ਸੀ ਕਿ 2006 ਡਾਕਟਰ ਸਾਹਿਬ, ਮੇਰਾ ਖਿਆਲ ਹੈ 2006 ਹਾਂ, ਬੜੀ ਰੀਸੈਂਟ ਗੱਲ ਹੈ, ਕਾਈਂਡ ਆਫ ਵੈਰੀ ਰੀਸੈਂਟ। ਹਾਂ, ਰੀਸੈਂਟ ਗੱਲ ਹੈ। ਕੋਈ 2000 ਦੇ ਕਰੀਬ ਮੇਰੇ ਖਿਆਲ ਉਹਨਾਂ ਦੀ ਪਹਿਲੀ ਜਿਹੜੀ ਵਾਈਫ ਸੀ ਉਹਦੀ ਡੈਥ ਹੋ ਗਈ ਸੀ, ਤੇ ਫਿਰ ਇਹਨਾਂ ਨੇ ਦੂਸਰੀ ਸ਼ਾਦੀ ਕੀਤੀ ਸੀਗੀ ਖਾਨ ਸਾਹਿਬ ਨੇ। ਤੇ ਉਹ ਮੈਂ ਹੁਣ ਤੁਹਾਨੂੰ ਜਿਹੜੀ ਅਦੀਬਾਂ ਦੇ ਅੰਦਰ ਚਪਕਲਿਸ਼ ਤੇ ਫਿਕਰੇਬਾਜ਼ੀ ਚੱਲ ਰਹੀ ਹੁੰਦੀ ਹੈ ਨਾ, ਉਹਦਾ ਥੋੜਾ ਜਿਹਾ ਚਸਕਾ ਤੁਹਾਨੂੰ ਲਵਾਉਣਾ ਹੈ। ਤੇ ਕਿਸ਼ਵਰ ਨਾਈਜ਼, ਕਿਸ਼ਵਰ ਦੇ ਨਾਂ ਤੇ ਕਿਸ਼ਵਰ ਨਾਈਜ਼ ਸਾਡੀ ਇੱਕ ਬਹੁਤ ਵੱਡੀ ਰਾਈਟਰ ਹੈ। ਜੰਗ 'ਚ ਵੀ ਬਹੁਤ ਲਿਖਿਆ ਉਹਨੇ। ਨਹੀਂ, ਜੰਗ 'ਚ ਨਹੀਂ, ਸ਼ਾਹ ਤੇ ਖੈਰ ਕਾਲਮ ਲਿਖਦੀ ਨਾ। ਜੀ मतलब अच्छी शायर है और अदीब है। ਤੇ ਉਹ ਇੱਥੇ ਆਈ ਉਦੋਂ ਜੋ ਖਾਨ ਸਾਹਿਬ ਨੇ ਦੂਸਰਾ ਵਿਆਹ ਕੀਤਾ ਹੀ ਸੀ, ਤੇ ਮੈਂ ਕਿਹਾ ਖਾਨ ਸਾਹਿਬ ਦਾ ਕੀ ਹਾਲ ਹੈ? ਕਹਿੰਦੀ ਹੈ ਬੀਵੀ ਮਰਨ ਦੇ ਉੱਤੇ ਇੰਜ ਬਾਗਾ ਟੱਡਿਆ ਸੀ ਕਿ ਮੈਂ ਹੁਣੇ ਮਰ ਜਾਣਾ ਹੈ, ਤੇ 8 ਦਿਨ ਨਹੀਂ ਪਿਆਣ ਤੇ ਦੂਜਾ ਵਿਆਹ ਕਰ ਲਿਆ। ਤੇ ਮਤਲਬ ਕਾਫੀ ਪਿਛਲੀ ਉਮਰ 'ਚ ਸ਼ਾਦੀ ਕੀਤੀ ਫਿਰ ਦੁਬਾਰਾ। he must be already, he must be old at that time। ਖੈਰ ਕਿਸ਼ਵਰ ਨੇ ਤਾਂ ਹੋਰ ਵੀ ਕੁਝ ਕਿਹਾ ਸੀਗਾ, ਉਹ ਮੈਂ ਨਹੀਂ ਕਹਿੰਦਾ। ਚਲੋ ਕਹਿ ਦਿੰਦਾ, ਕਹਿੰਦੀ ਇਹ ਜਿਨਸਨ ਖਾਈ ਜਾਂਦਾ ਰੋਜ਼। ਕਿਸ਼ਵਰ ਵੀ ਬੜੀ ਸ਼ਾਇਰ ਸੀ। ਉਹਨਾਂ ਦੀ ਔਲਾਦ ਨਹੀਂ ਸੀ ਡਾਕਟਰ ਸਾਹਿਬ ਹੋਈ ਉਹਨਾਂ ਦੀ, ਡਾਕਟਰ ਸਾਹਿਬ ਮੁਨੀਰ ਨਿਆਜ਼ੀ ਸਾਹਿਬ ਦੀ ਔਲਾਦ ਕੋਈ ਨਹੀਂ ਸੀ। ਨਹੀਂ, ਔਲਾਦ ਕੋਈ ਨਹੀਂ, ਹਾਂ, ਬੱਚੇ ਨਹੀਂ ਸਨ, ਬੱਚਾ ਕੋਈ ਨਹੀਂ ਸੀ। ਜੀ। ਉਹ ਕਿਸ਼ਵਰ ਦੀ ਵੀ ਤੁਹਾਨੂੰ ਦੱਸਦੇ ਆ। ਉਹ ਇੱਕ ਵਾਰੀ 1983 ਚ ਮੈਂ ਉਹਦੇ ਆਇਆ 5-6 ਸਾਲ ਹੋਏ ਸਨ, ਤੇ ਉਹ ਮੈਂ ਹਸਪਤਾਲ ਚ ਪਿਆ ਸਾਂ ਲੱਤ ਕਢਵਾ ਕੇ, ਤੇ ਇੱਕ ਦਿਨ ਮੈਂ ਰਾਤ ਨੂੰ 10 ਵਜੇ ਦੇਖਦਾ ਕਿਸ਼ਵਰ ਨਾਈਜ਼ ਇੱਕ ਹੋਰ ਸਾਡਾ ਦੋਸਤ ਸੀ ਅਕਮਲ ਅਲੀਮੀ, ਉਹ ਨਾਲ ਲੈ ਕੇ ਤੇ ਹਸਪਤਾਲ ਪਹੁੰਚ ਗਈ। ਉਹ ਮੈਂ ਕਿਹਾ 10 ਵਜੇ ਤੂੰ ਕਿੱਥੋਂ ਆ ਗਈ ਹੈ? ਕਹਿੰਦੀ ਮੈਂ ਆਈ ਸਾਂ ਤੇ ਮੈਨੂੰ ਇਹਨਾਂ ਨੇ ਦੱਸਿਆ ਕਿ ਤੂੰ ਤੇ ਹਸਪਤਾਲ ਪਿਆ। ਮੈਂ ਕਿਹਾ ਫਿਰ ਤੈਨੂੰ ਮੇਰੇ ਬਗੈਰ ਤੇ ਮੈਂ ਨਹੀਂ ਜਾਣਾ। ਤੇ ਨਾਲ ਹੀ ਥੈਲੇ ਵਿੱਚੋਂ ਬੋਤਲ ਕੱਢ ਲਈ। ਹਸਪਤਾਲ ਦੇ ਵਿੱਚ? ਕਹਿੰਦੀ ਵੀ ਦੇਖੋ ਗੱਲ ਹਸਪਤਾਲ ਹੋਵੇ ਜਾਂ ਨਾ ਹੋਵੇ, ਅਸੀਂ ਸ਼ਗਨ ਤੋਂ ਬਗੈਰ ਤੇ ਨਾ ਜਾਣਾ ਵਾ। ਸ਼ਗਨਾਂ ਦੀ ਮਹਿੰਦੀ ਤੇ ਸ਼ਗਨਾਂ ਦੀ ਬੋਤਲ। ਸਰ
काफी खुला एटमॉस्फेयर सी है, इट वाज काफी खुला एटमॉस्फेयर सी के भी women were liberated at that time है। कमाल है, I'm just happy to hear that। ਸਾਡੇ ਜਿਹੜੇ ਸਾਡੇ ਵਾਲੀ ਸਾਡੇ ਜਨਰੇਸ਼ਨ ਸਾਡੇ ਅਰਾਊਂਡ ਜਿਹੜੀ ਜਨਰੇਸ਼ਨ ਸੀ ਉਦੋਂ ਬੜੀ ਲਿਬਰਲਿਜ਼ਮ ਸੀ। ਇਹ ਬਦਕਿਸਮਤੀ ਬੜੀ ਸਾਡੀ। ਇਹ ਜਿਹੜੀ ਪਾਕਿਸਤਾਨ ਚ ਕੰਜ਼ਰਵੇਟਿਜ਼ਮ ਦੀ ਲਹਿਰ ਹੈ ਨਾ, ਇਹ 70s ਮਿਡ 70s ਤੋਂ ਬਾਅਦ ਸ਼ੁਰੂ ਹੋਈ ਹੈ और फिर 80s 90s जाके बहुत ही ज्यादा सख्त हो गई। साडे जमाने दे विच ते जिहड़ी है वो औरतां मतलब काफी लिबरल सन। बुरके का रिवाज ही कोई नहीं सी। सिर्फ तुसीं हैरान होवोगे कि जिहड़ियां अहम दी कुड़ियां सन ना वो पाउंदियां सन बुरका, होर कोई नहीं सी पाउंदा। मतलब साडी यूनिवर्सिटी दे बुरका बहुत घट हुंदा सी, मैं घट ही वेखिया। मेरे ख्याल उस जमाने च अपने मूवी इंडस्ट्री जेडी वो भी बंद हुई उस जमाने जेडे ਉਹਦੇ ਬਾਅਦ ਫਿਰ वो तो बाद 70s तक आने ने बर्बाद हो गई। कंजर्वेटिज्म जब आई था दोनों याद दौर च आके ना कल्मिनेट हो गया। ਇਹਦੇ ਬਾਰੇ ਚ ਗੱਲ ਕਰਾਂਗੇ ਅਸੀਂ ਕਿਉਂ ਆਈ। फिलहाल एक मुनीर न्याज़ी दी नज़म पढ़ो जी, कोई ਤੁਹਾਡੇ ਚ ਕਿੰਨੇ ਪੜ੍ਹਨੀ ਹੈ? मैं डॉक्टर पढ़ दूं? पढ़ ਦਿਓ। ਇੱਕ ਪੱਕੀ ਰਾਤ ਗਾਡੀਆਂ ਕੰਧਾਂ ਉੱਤੇ ਦਿਸਣ, ਛਿੱਟਾਂ ਲਾਲ ਫੁਆਰ ਦੀਆਂ, ਅੱਧੀ ਰਾਤੀ ਜੀ लास्ट वाली है जी, this was the last one I sent। ठीक है। ਘਰ ਦੀਆਂ ਕੰਧਾਂ ਉੱਤੇ ਦਿਸਣ, ਛਿੱਟਾਂ ਲਾਲ ਫੁਆਰ ਦੀਆਂ, ਅੱਧੀ ਰਾਤੀ ਬੂਹੇ ਖੜਕਣ, ਡੈਣਾ ਚੀਕਾਂ ਮਾਰਦੀਆਂ, ਸਭ ਦੀ ਸ਼ੂਕਰ ਗੂੰਜੇ ਜੀਵੇਂ, ਗੱਲਾਂ ਗੁੱਜੇ ਪਿਆਰ ਦੀਆਂ, ਇੱਧਰ ਉੱਧਰ ਲੁਕ ਲੁਕ ਹੱਸਣ, ਸ਼ਕਲਾਂ ਸ਼ਹਿਰੋਂ ਬਾਹਰ, ਰੂਹਾਂ ਵਾਂਗੂ ਕੋਲੋਂ ਲੰਘਣ, ਮਹਿਕਾਂ ਬਾਸੀ ਹਾਰ ਦੀਆਂ, ਤੇ ਕਬਰਸਤਾਨ ਦੇ ਰਸਤੇ ਦਿਸਣ, ਕੂਕਾਂ ਪਹਿਰੇਦਾਰ ਦੀਆਂ। ਹੁਣ ਇਹਦੇ ਚ ਲਫ਼ਜ਼ ਤੇ ਕੋਈ ਔਖਾ ਨਹੀਂ ਹੈਗਾ, ਕਿਉਂ ਜੀ? नहीं लफ्ज़ से समझ आ गए। हाँ, डिक्शन बड़ी हटके वे जरा। डॉक्टर बासी हार की चीज है? स्टेल बासी हार फुल्लां दा हार बासी हो जाता जो। अच्छा, फ्रेश नहीं रहता, स्टेल अनफ्रेश। स्टेल जी डॉक्टर साहब करो ਇਹਦਾ मतलब ਕੱਢੋ। अच्छा मैं नहीं, मैं ਇਹ ਨਜ਼ਮ ਬਹੁਤ ਟਿਪੀਕਲ ਨਜ਼ਮ ਹੈਗੀ ਹੈ ਮੁਨੀਰ ਨਿਆਜ਼ੀ ਦੀ, ਪੰਜਾਬੀ ਦੀ ਜੀ। ਮੇਰਾ ਆਪਣਾ ਇਹ ਵਿਊ ਹੈਗਾ ਕਿ 70 ਤੱਕ ਦਾ ਜਿਹੜਾ ਸਬ ਕੌਂਟੀਨੈਂਟ ਹੈ ਨਾ, ਪੰਜਾਬ ਖਾਸ ਤੌਰ ਦੇ ਉੱਤੇ, ਕਿਉਂਕਿ ਪੰਜਾਬ ਐਗਰੀਕਲਚਰਲ ਫਾਰਮਿੰਗ ਲੈਂਡ ਸੀਗਾ, ਇਹਦੇ ਵਿੱਚ ਜਿਹੜੀ ਇਫੈਕਟਿਵ ਆਈਡੀਓਲੋਜੀ ਸੀ, ਦੋ ਤਰ੍ਹਾਂ ਦੀ ਆਈਡੀਓਲੋਜੀ ਜਿਹੜੀ ਹੈ ਉਹ ਦੋ ਤਿੰਨ ਤਰ੍ਹਾਂ ਦੀ ਆਈਡੀਓਲੋਜੀ ਜਿਹੜੀ ਹੈ ਉਹਦੀਆਂ ਪਰਤਾਂ ਸਨ। ਇੱਕ ਤੇ ਜਿਹੜੀ ਫਾਰਮਲ ਰਿਲੀਜਨ ਦੇ ਵਿੱਚ ਸਨ, ਫਾਰਮਲ ਰਿਲੀਜਨ ਦੇ ਲੋਕ ਮੁਸਲਮਾਨ ਸਨ, ਹਿੰਦੂ ਸਨ, ਸਿੱਖ ਸਨ, ਈਸਾਈ ਸਨ, ਹੋਰ ਸਕੈਜੂਲਡ ਕਲਾਸਿਸ ਸਨ, ਠੀਕ ਹੈ ਨਾ। ਇੱਕ ਤੇ ਉਹ ਫਾਰਮਲ ਡਿਵੀਜ਼ਨ ਸੀ ਉੱਤੋਂ ਦੀ, ਜਿਹਦੇ ਵਿੱਚ ਇੱਕ ਨੇ ਕਲਮਾ ਪੜ੍ਹ ਲਿਆ ਤੇ ਇੱਕ ਨੇ ਰਾਮ ਰਾਮ ਕਹਿ ਲਿਆ ਤੇ ਇੱਕ ਨੇ ਗੁਰੂ ਨੂੰ। ਲੇਕਿਨ ਜਿਹੜੀ ਇਫੈਕਟਿਵ ਆਈਡੀਓਲੋਜੀ ਸੀ ਇਹ ਸਾਰੇ ਸਬ ਕੌਂਟੀਨੈਂਟ ਦੀ ਔਰ ਪੰਜਾਬ ਦੀ ਖਾਸ ਤੌਰ ਦੇ ਉੱਤੇ, ਉਹ ਪ੍ਰਿਮਿਟਿਵ ਸੁਪਰਸਟੀਸ਼ਨਸ ਦੀ ਪ੍ਰੀ ਸਪਿਰਿਚੁਅਲ ਪ੍ਰੀ ਆਈਡਲਿਸਟ ਫਿਲਾਸਫੀ ਸੀ, ਜਿਹਦੇ ਵਿੱਚ ਬੁਨਿਆਦੀ ਤੌਰ ਦੇ ਉੱਤੇ ਜਿਹੜੀ
ਆਲਾ ਦੁਆਲਾ ਹੈ ਤੁਹਾਡਾ ਉਹ ਦੇਖੀਆਂ ਜਾਣ ਵਾਲੀਆਂ ਚੀਜ਼ਾਂ ਤੇ ਅਣਵੇਖੀਆਂ ਜਾਣ ਵਾਲੀਆਂ ਚੀਜ਼ਾਂ ਨਾਲ ਬਣਿਆ ਹੈ। ਮਤਲਬ ਜਿੰਨ, ਡਾਣਾ, ਪਰੀਆਂ, ਇਹ ਸਭ ਤੁਹਾਡੀ ਜ਼ਿੰਦਗੀ ਦਾ ਹਿੱਸਾ ਨੇ। ਨਾ ਸਿਰਫ ਹਿੱਸਾ ਨੇ ਬਲਕਿ ਇਹ ਤੁਹਾਨੂੰ ਤੁਹਾਡੇ ਤੇ ਅਸਰ ਵੀ ਪਾਉਂਦੀਆਂ ਨੇ। ਮਤਲਬ ਅਗਰ ਕਿਸੇ ਨੂੰ ਕੋਈ ਸਖਤ ਬਿਮਾਰੀ ਲੱਗ ਗਈ ਹੈ ਨਾ, ਤੇ ਉਹਦੀ ਇਮੀਡੀਏਟ ਜਿਹੜੀ ਐਕਸਪਲੇਨੇਸ਼ਨ ਹੁੰਦੀ ਸੀ ਉਹ ਇਹ ਹੁੰਦੀ ਸੀ ਕਿ ਇਹਨੂੰ ਕੋਈ ਬਾਹਰਲੀ ਦਾ ਸਾਇਆ ਹੋ ਗਿਆ। ਇਹ ਸੀ ਜਿਹੜੀ ਐਕਚੁਅਲੀ ਇਫੈਕਟਿਵ ਆਈਡੀਓਲੋਜੀ। ਔਰ ਇਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਦਾ ਕੋਈ ਫਰਕ ਨਹੀਂ ਸੀ ਹੈਗਾ, ਇਹ ਸਭ ਦੀ ਇੱਕ ਹੀ ਸੀ। ਯਾਨੀ ਪ੍ਰੈਕਟੀਕਲੀ ਇਹ ਆਈਡੀਓਲੋਜੀ ਸਭ ਦੀ ਇੱਕ ਹੀ ਸੀ। ਇੱਕ ਸੁਪਰਨੈਚੁਰਲ, ਸੁਪਰਸਟੀਸ਼ੀਅਸ, ਪ੍ਰੀ ਸਪਿਰਿਚੁਅਲਿਸਟਿਕ, ਪ੍ਰੀ ਆਈਡਲਿਸਟ ਇੱਕ ਓਵਰਆਲ ਵਰਲਡ ਵਿਊ, ਜਿਸ ਚ ਕਿ ਪ੍ਰਿਮਿਟਿਵ ਮੈਜਿਕ ਜਿਹੜਾ ਹੈ ਉਹਦਾ ਮੇਨ ਹੱਥ ਹੈ। ਤੇ ਉਹਦੇ ਇਲਾਜ ਵੀ ਉਸ ਤਰ੍ਹਾਂ ਹੀ ਕਰਦੇ ਸਨ, ਉਹਦੀ ਡਾਇਗਨੋਸ ਵੀ ਉਵੇਂ ਹੁੰਦੀ ਸੀ, ਸਾਰਾ ਕੁਝ ਹੁੰਦਾ ਸੀ। ਅੱਛਾ, ਇਹ ਤੇ ਤੁਸੀਂ ਇਸ ਉੱਤੇ ਪਹਿਲੇ ਤੁਸੀਂ ਦੱਸੋ ਕਿ ਤੁਹਾਡਾ ਕੀ ਵਿਊ ਹੈ। ਗੱਲ ਜਿਹੜੀ ਮੈਂ ਕਰ ਰਿਹਾ ਉਹ ਸਮਝ ਆਈ ਹੈ ਕਿ ਨਹੀਂ? ਸਰ ਸੁਪਰਨੈਚੁਰਲ ਹੋਇਆ ਨਾ, ਨਾਟ ਮੈਜਿਕ। ਸੁਪਰਨੈਚੁਰਲ ਚ ਉਹਨਾਂ ਦਾ ਬਿਲੀਫ ਸੀ ਨਾ। ਰਾਈਟ। ਡਾਕਟਰ ਸਾਹਿਬ ਇਹ ਜਿਹੜੀ ਇਮੇਜਰੀ ਹੈ ਨਾ, ਡੈਨਾ, ਪਰੀਆਂ, ਰਾਤੀਨਾ, ਇਹ ਤੁਸਾਂ ਕਿ ਸ਼ਿਵ ਕੁਮਾਰ ਬਟਾਲਵੀ ਨੀ ਨਜ਼ਮ ਵਿੱਚ ਵੀ ਦੱਸਣਾ ਥੋੜਾ ਜਿਹਾ ਸੁਪਰਨੈਚੁਰਲ ਇੱਕ ਉਹ ਲੱਗਣਾ ਅਸਾਂ ਨੀ ਫੋਕਲੋਰ ਜਿਹੜੀ ਹੈ ਪੰਜਾਬ ਦੀ ਜਿਹੜੀ ਫੋਕਲੋਰ ਹੈ ਉਸ ਵਿੱਚ ਵੀ ਇਸ ਨਾਲ ਬੜਾ ਤੁਸਾਂ ਕੀ ਸੁਪਰਨੈਚੁਰਲ ਔਰ ਜਿਹੜਾ ਤੁਸਾਂ ਗੱਲ ਕਰਨੇ पे दिसनी सारी चीज। हाँ, दायरा एक तुसां इसकी प्री स्पिरिचुअलिस्टिक सोसाइटी आखड़े पे हो, मैं इसकी आखसा ये प्री रैशनल सोसाइटी है, रैशनैलिटी भी नहीं थे इस सोसाइटी ज्यादा। नहीं, मैं देखो मैं वो प्री स्पिरिचुअलिस्टिक इसलिए कहना है कि ਜਿਹੜੀ ਜਦੋਂ स्पिरिचुअलिज्म सोसाइटी ਚ ਆ ਗਈ ਨਾ ਤੇ ਫਿਰ ਇਹ ਗੱਲ ਹੋ ਗਈ ਕਿ ਤੁਸੀਂ ਜਿਹੜੀ ਇੱਕ ਸਪਿਰਿਚੁਅਲ ਪਾਵਰ ਹੈ ਉਹਦੇ ਜ਼ਰੀਏ ਤੁਸੀਂ ਜਿਹੜੀ ਸੁਪਰ ਹਸਤੀ ਹੈ ਉਹਨੂੰ ਪਹੁੰਚ ਕੇ ਉਹਦੇ ਕੋਲੋਂ ਆਪਣੇ ਕੰਮ ਕਰਵਾ ਸਕਦੇ ਹੋ। ਇਹ ਸਪਿਰਿਚੁਅਲਿਜ਼ਮ ਹੈ, ਲੇਕਿਨ ਉਹ ਹਸਤੀ ਜਿਹੜੀ ਹੈ ਉਹ ਬਾਹਰ ਹੈ। ਜਿਹੜੀ ਪ੍ਰੀ ਸਪਿਰਿਚੁਅਲਿਸਟਿਕ ਹੈ ਉਹਦੇ ਵਿੱਚ ਬੇਸਿਕਲੀ ਜਿਹੜੀ ਫਿਜ਼ੀਕਲ ਪ੍ਰੋਸੈਸਸ ਨੇ, ਮਟੀਰੀਅਲ ਪ੍ਰੋਸੈਸਸ ਨੇ, ਉਹਨਾਂ ਨੂੰ ਨਿਗੇਟ ਨਹੀਂ ਕੀਤਾ ਜਾਂਦਾ, ਸਿਰਫ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਤਲਬ ਜਿਵੇਂ ਇੱਕ ਜਿਹੜਾ ਬੱਦਲ ਆਉਣਗੇ ਤੇ ਬਾਰਿਸ਼ ਹੋਏਗੀ, ਲੇਕਿਨ ਬੱਦਲ ਸੱਦਣ ਲਈ ਕੁਛ ਰਿਚੁਅਲਸ ਕਰਨੀਆਂ ਪੈਣਗੀਆਂ, ਕੁਛ ਮੰਤਰ ਪੜ੍ਹਨੇ ਪੈਣਗੇ। ਸਮਝੋ ਨਾ ਗੱਲ ਨੂੰ। ਇਹ ਜਿਹੜੀ ਇਮੇਜਰੀ ਹੈ ਨਾ, ਇਹ ਜਿਹੜੀ ਲੋਕਾਂ ਨੂੰ ਸਮਝ ਨਹੀਂ ਆਈ ਮੁਨੀਰ ਨਿਆਜ਼ੀ ਦੀ, ਕਿਸੇ ਨੇ ਵੀ ਠੀਕ ਤਰ੍ਹਾਂ ਇੰਟਰਪ੍ਰੀਟ ਨਹੀਂ ਡਾਕਟਰ ਸਾਹਿਬ, ਇਹ ਜਿਹੜੀ ਮਸਲਨ ਜਿਸ ਤਰ੍ਹਾਂ ਛਿੱਟਾ ਲਾਲ ਫੁਆਰ ਦੀਆਂ, ਇਹ ਬੜੀ ਟਿਪੀਕਲ ਜਾਦੂ ਨਾ ਅਸਰ ਸਮਝਿਆ ਗਸ਼ਣਾ ਕਿ ਜੀ ਛਿੱਟਾਂ ਪੈਣੀਆਂ ਤੁਸਾਂ ਨੇ ਕੱਪੜਿਆਂ ਉੱਪਰ, ਦੀਵਾਰਾਂ ਉੱਪਰ, ਇਹ ਜਾਦੂ ਨਾ ਸਿੰਪਟਮ ਆ। ਬਿਲਕੁਲ। ਦੇਖੋ ਪੂਰੀ ਨਜ਼ਰ ਨੂੰ ਦੇਖੋ, ਛਿੱਟਾਂ ਲਾਲ ਫੁਆਰ ਦੀਆਂ, ਡੈਣਾ ਚੀਕਾਂ ਮਾਰਦੀਆਂ। ਤੇਰਾ ਲਫ਼ਜ਼ ਜਾਦੂ ਆ, ਉਹ ਨਹੀਂ ਵਰਤਦਾ, ਉਹ ਨਹੀਂ ਵਰਤਿਆ। ਕਬਰਸਤਾਨ ਨੇ, ਜਿਹੜੇ ਕਬਰਸਤਾਨ ਜਾਂ ਗੋਰਸਤਾਨ ਜਾਂ ਮੜੀਆਂ, ਉੱਥੇ ਵੀ ਇਹ ਮੰਨਿਆ ਜਾਂਦਾ ਸੀ ਕਿ ਇਹ ਸਾਰੀਆਂ ਰੂਹਾਂ ਇੱਥੇ ਰਹਿੰਦੀਆਂ ਨੇ ਮਰਨ ਤੋਂ ਬਾਅਦ। ਬਲਕਿ ਇਹ ਹੈ ਕਿ ਵੇਲੇ ਕੁ ਵੇਲੇ ਲੋਕੀ ਡਰਦੇ ਜਾਂਦੇ ਵੀ ਨਹੀਂ ਸਨ ਉੱਥੇ।
ਉਹ ਬੜੀ ਡਰਾਉਣੀ ਜਗ੍ਹਾ ਹੁੰਦੀ ਸੀ, ਰਾਤ ਬਰਾਤੇ ਬੜੀ ਤੇ ਕੋਈ ਡਰਾਉਣੀ ਜਾ ਜਗ੍ਹਾ ਨਹੀਂ ਹੁੰਦੀ ਸਕਦਾ। ਸੀ, ਬਹੁਤ ਦੁਪਹਿਰ ਵੇਲੇ ਵੀ ਨਹੀਂ ਸੀ ਲੋਕੀ ਡਰਦੇ ਜਾਂਦੇ ਤੇ ਰਾਤ ਨੂੰ ਵੀ ਨਹੀਂ ਸੀ ਜਾਂਦੇ। ਜੀ ਡਾਕਟਰ ਸਾਹਿਬ, ਕਈ ਵਾਰੀ ਸੀ ਸ਼ਾਮ ਨੂੰ ਆਉਂਦੇ ਆ ਨਾ, ਰਸਤਾ ਅਸੀਂ ਬਦਲ ਕੇ ਆਨੇ ਸਾਂ ਕਿ ਕਬਰਸਤਾਨ ਚ ਨਾ ਲੱਗਣਾ ਪਵੇ। ਹਾਂ, ਮਤਲਬ ਕਹਿਣ ਦਾ ਮੇਰਾ ਇਹ ਹੈ ਕਿ ਕਿਉਂ ਉੱਥੇ ਮੰਨਿਆ ਉਸ ਵੇਲੇ ਤੱਕ ਮੰਨਿਆ ਜਾਂਦਾ ਸੀ ਕਿ ਇਹ ਰੂਹਾਂ, ਇਹਨਾਂ ਸਾਰਿਆਂ ਲੋਕਾਂ ਦੀਆਂ ਰੂਹਾਂ ਇੱਥੇ ਹੀ ਨੇ, ਇੱਥੇ ਫਿਰ ਰਹੀਆਂ ਨੇ, ਤੇ ਜਦੋਂ ਜੇ ਅਸੀਂ ਉੱਥੋਂ ਦੀ ਲੰਘਾਂਗੇ ਤੇ ਹੋ ਸਕਦਾ ਸਾਨੂੰ ਚੰਬੜ ਜਾਣ। ਸਰ ਜਿਹੜਾ ਲਫ਼ਜ਼ ਜਾਦੂ ਹੈ ਉਹ ਨਹੀਂ ਸਹੀ, ਕਿਉਂਕਿ ਜਾਦੂ ਤੇ ਹੋਇਆ ਨਾ ਕਿ ਤੁਸੀਂ ਮੈਜਿਕ ਕਰ ਰਹੇ ਹੋ ਜੀ, ਤੇ ਸੁਪਰਨੈਚੁਰਲ ਜ਼ਿਆਦਾ ਸਹੀ ਨਹੀਂ? ਨਹੀਂ ਨਹੀਂ ਨਹੀਂ, ਜਾਦੂ ਜਿਹੜਾ ਨਾ, ਉਹ ਜਾਦੂ ਦਾ ਮਤਲਬ ਅਮਲ, ਇੱਕ ਬਕਾਇਦਾ ਅਮਲ ਕਰਨਾ। ਰਿਚੁਅਲਿਸਟਿਕ ਅਮਲ। ਹਾਂ, ਅਮਲ ਕਰਨਾ, ਆਈ ਗੈਟ ਇਟ, ਕੁਰਬਾਨੀ ਦੇਣਾ। ਤੁਸੀਂ ਜਿਹੜੀਆਂ ਬੇਸਿਕਲੀ ਸੁਪਰਨੈਚੁਰਲ ਵੀ ਲਫ਼ਜ਼ ਜਿਹੜਾ ਉਹ ਥੋੜਾ ਮਿਸਅਪਰੋਪਰੀਏਟ ਹੈ, ਕਿਉਂਕਿ ਜਾਦੂ ਦੇ ਵਿੱਚ ਤੁਸੀਂ ਨੈਚੁਰਲ ਤਾਕਤਾਂ ਨੂੰ ਹੀ ਮੈਨੀਪੂਲੇਟ ਕਰਨਾ ਦੀ ਕੋਸ਼ਿਸ਼ ਕਰਦੇ ਹੋ, ਮੈਨੀਪੂਲੇਟ ਕਰਨਾ ਉਹਨਾਂ ਨੂੰ ਮੈਨੀਪੂਲੇਟ। ਤੁਸੀਂ ਸਮਝੋ ਕਿ ਅਸੀਂ ਮੈਨੀਪੂਲੇਟ ਕਰ ਸਕਦੇ ਹਾਂ, ਅਸੀਂ ਆ ਜਿਹੜੀ ਹਨੇਰੀ ਹੈ ਇਹਨੂੰ ਬੰਨ੍ਹ ਸਕਦੇ ਹਾਂ, ਅਸੀਂ ਬਾਰਿਸ਼ ਸੱਦ ਸਕਦੇ ਹਾਂ, ਅਸੀਂ ਮਤਲਬ ਜਿਵੇਂ ਕਿਸ਼ੋਰ ਨੇ ਦੱਸਿਆ ਨਾ ਕਿ ਛਿੱਟਾਂ ਲਾਲ ਫੁਹਾਰ ਦੀਆਂ, ਕਿ ਉਹ ਅਗਰ ਛਿੱਟਾਂ ਪਈਆਂ ਨੇ ਤੇ ਇਹਦਾ ਮਤਲਬ ਹੈ ਕਿ ਖੂਨ ਸੁੱਟਿਆ ਹੈ, ਇਸ ਲਈ ਕਿ ਜਿਹਦੇ ਘਰ ਖੂਨ ਸੁੱਟਿਆ ਉੱਥੇ ਕੋਈ ਮਰ ਜਾਵੇ। ਜੀ ਡਾਕਟਰ ਸਾਹਿਬ, ਮੈਂ ਆਪ ਜਾ ਕੇ ਉੱਲੂ ਲੱਭਦਾ ਰਿਹਾ ਵਾਂ ਆਪਣੇ ਵੱਡੇ ਭਰਾ ਦੇ ਕਹਿਣ ਤੇ ਨਾ। ਨਹੀਂ, ਫਿਰ ਉਹ ਹੁੰਦਾ ਸੀਗਾ ਕਿ ਉਹ ਜਿਹੜੀ ਮੈਂ ਪ੍ਰੈਕਟੀਕਲ ਉਹਦੇ ਐਕਸਪ੍ਰੈਸ਼ਨ ਦੇਖੇ ਨੇ ਕਿ ਦੁਸ਼ਮਣਾਂ ਦੇ ਘਰ ਗੋਸ਼ਤ, ਪਤਾ ਨਹੀਂ ਗੋਸ਼ਤ ਦਬਾ ਦਿੰਦੇ ਸਨ। ਕੋਠੇ ਤੇ ਸ੍ਰੀ ਪਈ ਮਿਲੀ ਜੀ ਬੱਕਰੇ ਦੀ। ਹਾਂਜੀ ਹਾਂਜੀ, ਮੈਂ ਆਪ ਦੇਖਿਆ ਬਿਲਕੁਲ। ਫਿਰ ਇਹ ਹੈ ਕਿ ਉਹ ਖੈਰ ਇਹ ਤੁਸੀਂ ਸਮਝ ਗਏ ਹੋ ਜਿਹੜੀ ਮੈਂ ਗੱਲ ਕਰ ਰਿਹਾ। ਸਾਡਾ ਉਹ ਮੌਜੂ ਨਹੀਂ ਹੈਗਾ ਉਹਦੀਆਂ ਡਿਟੇਲਸ 'ਚ ਜਾਣਾ। ਸਾਡਾ ਮੌਜੂ ਇਹ ਹੈਗਾ ਕਿ ਮੈਂ ਸਮਝਣਾ ਕਿ ਮੁਨੀਰ ਨਿਆਜ਼ੀ ਜਿਹੜਾ ਹੈ ਉਹ ਉਸ ਜਿਹੜੀ ਵਰਡ ਹੈ, ਜਿਹੜੀ ਐਕਚੁਅਲ ਵਰਡ ਸੀ ਲੋਕਾਂ ਦੀ, ਉਹਨੂੰ ਜਿਵੇਂ ਇਮੇਜਰੀ 'ਚ ਲਿਆਉਂਦਾ ਹੈ, ਉਵੇਂ ਹੋਰ ਬਹੁਤ ਰੇਅਰ ਕੋਈ ਸ਼ਾਇਰ ਹੈ ਜਿਹੜਾ ਉਰਦੂ ਪੰਜਾਬੀ ਦਾ ਲਿਆਉਂਦਾ ਹੈ। ਇਹ ਮੇਰਾ ਕਹਿਣ ਦਾ ਮਤਲਬ ਹੈ। ਜੀ ਡਾਕਟਰ ਸਾਹਿਬ ਮੈਂ ਇੱਕ ਕਮੈਂਟ ਕਰਨਾ ਚਾਹੁੰਦਾ ਹਾਂ ਕਿ ਸਿੰਸ अर्ली 90s ਮੈਂ ਨਜ਼ਮਾਂ ਪੜ੍ਹਨਾ ਪਿਆ ਵਾਂ, ਲੇਕਿਨ ਕਦੀ ਮੇਰਾ ਧਿਆਨ ਨਹੀਂ ਗਿਆ ਕਿ ਉਹਨਾਂ ਦਾ ਇਸ਼ਾਰਾ ਇੱਕ ਐਸ ਪੈਰਲਲ ਵਰਲਡ ਵੱਲ ਜਿਹੜੀ ਕਿ ਪ੍ਰੀ ਸਪਿਰਿਚੁਅਲਿਸਟਿਕ ਹੈ, ਪ੍ਰੀ ਰੈਸ਼ਨਲ ਹੈ, ਔਰ ਇੱਕ ਪੈਰਲਲ ਵਰਲਡ ਜਿਹਦੇ ਵਿੱਚ ਇਹ ਸਾਰੇ ਲੋਕ ਰਹਿੰਦੇ ਪਏ ਨੇ ਫਾਰਮਿੰਗ এনवायरमेंट ਦੇ ਵਿੱਚ। ਅੱਛਾ, ਮੈਂ ਸਮਝਦਾ ਰਿਹਾ ਕਿ ਸ਼ਾਇਦ ਇਹ ਰੈਫਰੈਂਸ ਹੈਗਾ ਤੁਹਾਡੇ ਸਬਕੌਂਸ਼ੀਅਸ ਦਾ, ਜਿੱਥੇ ਤੁਹਾਡੀਆਂ ਕੋਈ ਪੁਰਾਣੀਆਂ ਯਾਦਾਂ ਨੇ ਜਿਹੜੀਆਂ ਤਲਖ ਨੇ, ਪੁਰਾਣਾ ਮਾਜ਼ੀ ਜਿਹੜਾ ਤੁਹਾਨੂੰ ਤੰਗ ਕਰ ਰਿਹਾ ਔਰ ਡਰਾ ਰਿਹਾ। ਅਸੀਂ ਬਾਰ-ਬਾਰ ਇਹ ਤੁਸੀਂ, ਤੁਹਾਡਾ ਕਸੂਰ ਨਹੀਂ ਹੈ। ਇਹ ਅਰਬਨ ਜਿਹੜੇ ਲੋਕ ਨੇ ਨਾ, ਔਰ ਉਹਨਾਂ ਨੂੰ ਕਿਸੇ ਵੀ ਤੁਸੀਂ ਕ੍ਰਿਟਿਕ ਨੂੰ ਵੀ ਪੜ੍ਹ ਲਓਗੇ ਤੇ ਇਹ ਗੱਲ ਕੋਈ ਵੀ ਨਹੀਂ, ਕਿਸੇ ਨੇ ਵੀ ਨਹੀਂ ਲਿਖੀ, ਕਿਉਂਕਿ ਇਸ ਵਰਡ ਦਾ ਜਿਹੜਾ ਇੰਟੀਮੇਟ ਐਕਸਪੀਰੀਅੰਸ ਹੈ, ਜਿਵੇਂ ਮੈਨੂੰ ਹੈ, ਉਵੇਂ ਆਮ ਤੌਰ ਤੇ ਅਰਬਨ ਕ੍ਰਿਟਿਕਸ ਨੂੰ ਨਹੀਂ ਹੁੰਦਾ। ਉਹ ਐਕਸਪੀਰੀਅੰਸ ਉਹਨੂੰ ਵਾਕਈ ਮੈਂ ਡਾਣਾ ਦਾ ਡਾਂਸ ਦੇਖਿਆ ਹੈ। ਇਲੂਜ਼ਨ, ਨੈਚੁਰਲੀ ਇਲੂਜ਼ਨ ਹੀ ਆ ਨਾ। ਜੇ ਤੁਸੀਂ ਤੁਹਾਡੇ ਦਿਮਾਗ ਤੇ ਇਹ ਛਾਈ ਆ ਗੱਲ ਕਿ ਇੱਥੇ ਡਾਣਾ ਨੇ ਜਾਂ ਪਰੀਆਂ ਨੇ ਡਾਂਸ ਕਰਨਾ, ਤੁਹਾਨੂੰ ਨਜ਼ਰ ਵੀ ਆ ਜਾਂਦੀਆਂ ਨੇ। ਸੀਰੀਅਸਲੀ ਡਾਕਟਰ ਸਾਹਿਬ? ਸੀਰੀਅਸਲੀ ਅਸੀਂ ਗੱਲਾਂ ਸੁਣੀਆਂ, ਪਰ ਐਕਚੁਅਲੀ ਰੀਅਲ ਅੱਖਾਂ ਦੇ ਨਾਲ ਨਹੀਂ ਦੇਖੀਆਂ। ਸਭ ਗੱਲਾਂ ਜ਼ਰੂਰ ਸੁਣੀਆਂ ਨੇ, ਹਾਂ, ਲੇਕਿਨ ਫਿਜ਼ੀਕਲ ਐਕਸਪੀਰੀਅੰਸ ਨਾ ਹੈਗਾ। ਤੁਹਾਨੂੰ ਫਿਜ਼ੀਕਲ ਐਕਸਪੀਰੀਅੰਸ ਨਾ ਹੈਗਾ। ਤੁਸੀਂ ਮਤਲਬ ਖੈਰ ਐਨੀਵੇ,
ਅੱਛਾ ਹੁਣ ਤੁਸੀਂ ਇਸ ਨਜ਼ਮ ਦੇ ਨਾਲ ਮਿਲਾ ਕੇ ਹੁਣ ਅਗਲੀ ਨਜ਼ਮ ਪੜੋ, ਉਹਦੀ ਹੁਣ ਤੁਹਾਨੂੰ ਪਹਿਲੀ ਵਾਰੀ ਹੋਰ ਤਰ੍ਹਾਂ ਸਮਝ ਆਏਗੀ। ਹੋਣੀ ਦੇ ਹੀਲੇ ਪੜੋ। ਈਸ਼ਵਰ ਜੀ ਤੁਸੀਂ ਪੜੋ ਹੋਣੀ ਦੇ ਹੀਲੇ। ਇੱਕ ਸੈਕਿੰਡ ਡਾਕਟਰ ਸਾਹਿਬ, ਮੈਨੂੰ ਹਮੇਸ਼ਾ ਇਹ ਜਿਹੜੇ ਸੱਪ ਨੂੰ ਕਿਉਂ ਹਮੇਸ਼ਾ ਲੈ ਕੇ ਆਉਂਦੇ, ਉਹ ਮੈਨੂੰ ਵੈਰੀ ਸਕੇਰੀ। ਸੱਪ ਕਿਉਂ, ਇਹ ਹਰ ਜਗ੍ਹਾ ਸੱਪ ਹੈ? ਇੱਕ ਤੇ ਸੱਪ ਜਿਹੜਾ ਹੈ ਉਹਦਾ ਖਜ਼ਾਨੇ ਨਾਲ ਤਾਲੁਕ ਹੈ। ਜਿੱਥੇ ਵੀ ਖਜ਼ਾਨਾ ਹੁੰਦਾ ਉੱਥੇ ਸੱਪ ਹੁੰਦਾ ਹੈ ਜੀ। ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੈ ਕਿ ਜਿਹੜੀ ਮੋਸਟ ਪ੍ਰੈਸ਼ੀਅਸ ਕਮੋਡਿਟੀ ਹੈ ਉਹਨੂੰ ਗਾਰਡ ਕਰ ਰਿਹਾ ਹੈ ਸੱਪ। ਸੋ ਸੱਪ, ਇਸ ਵਾਸਤੇ ਸੱਪ ਨੂੰ ਦੇਵਤਾ ਵੀ ਤੇ ਮੰਨਿਆ ਜਾਂਦਾ ਨਾ। ਇਹਦੇ ਵਿੱਚ ਇਸ ਜਿਹੜੀ ਨਜ਼ਮ ਸੀ ਇੱਕ ਪੱਕੀ ਰਾਤ, ਉਹਦੇ ਵਿੱਚ ਸਾਰੇ ਐਲੀਮੈਂਟ ਤੁਹਾਨੂੰ ਮੈਂ ਇਸ ਲਈ ਚੁਣੀ ਸੀ ਕਿ ਉਹ ਸਾਰੀ ਐਲੀਮੈਂਟ ਤੁਹਾਨੂੰ ਉਹ ਜਿਹੜੀ ਉਸ ਸੁਸਾਇਟੀ ਦੀ ਪ੍ਰਾਈਮਲ ਸੁਸਾਇਟੀ ਦੀ ਜਿਹੜੀ ਇਮੇਜਰੀ ਹੈ ਔਰ ਉਹਦੀ ਜਿਹੜੀ ਮਾਨਤਾਵਾਂ ਨੇ ਉਹ ਇਹਦੇ ਵਿੱਚ ਤੁਹਾਨੂੰ ਦੱਸਦੀਆਂ ਨੇ। ਆਪ ਕਿਸ਼ਵਰ ਜੀ ਪੜੋ ਜ਼ਰਾ ਇੱਕ ਉਹ ਜਿਹੜੀ ਹੈਗੀ ਹੈ ਹੋਣੀ ਦੇ ਹੀਲੇ। ਹੋਣੀ ਦੇ ਹੀਲੇ। ਜੀ ਬਿਲਕੁਲ, ਹੋਣੀ ਦੇ ਹੀਲੇ ਤੇ ਇਹ ਬਹੁਤ ਮਸ਼ਹੂਰ ਹੈ। ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ, ਇਹ ਗੱਲਾਂ ਹੁਣ ਕਰਨ ਦੀਆਂ ਨਹੀਂ। ਵੇਲੇ ਲੰਘ ਗਏ ਤੋਬਾ ਵਾਲੇ, ਰਾਤਾਂ ਹੋਕੇ ਭਰਨ ਦੀਆਂ ਨਹੀਂ। ਜੋ ਹੋਇਆ ਇਹ ਹੋਣਾ ਹੀ ਸੀ ਤੇ ਹੋਣੀ ਰੁਕੀਆਂ ਰੁਕਦੀ ਨਹੀਂ। ਇੱਕ ਵਾਰੀ ਜਦੋਂ ਸ਼ੁਰੂ ਹੋ ਜਾਵੇ ਗੱਲ ਫਿਰ ਐਵੇਂ ਮੁੱਕਦੀ ਨਹੀਂ। ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ। ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਵਾਹ। ਅੱਛਾ, ਹੁਣ ਇਹਦੇ ਵਿੱਚ ਤੁਸੀਂ ਹੁਣ ਦੇਖੋ ਹੋਣੀ ਦੇ ਹੀਲੇ। ਇਹ ਹੋਣੀ ਦੇ ਹੀਲੇ, ਜਿਹੜੀ ਹੋਣੀ ਹੈ, ਦੋ ਤਰ੍ਹਾਂ ਦੀਆਂ ਤਾਕਤਾਂ ਇਨਸਾਨ ਦੀ ਇਮੈਜੀਨੇਸ਼ਨ ਦੇ ਵਿੱਚ ਆ ਸਕਦੀਆਂ ਨੇ, ਜਿਹੜੀਆਂ ਕਿ ਇਸ ਯੂਨੀਵਰਸ ਨੂੰ ਇਫੈਕਟ ਕਰ ਸਕਦੀਆਂ ਨੇ। ਇੱਕ ਹੈ ਨੇ ਕਾਂਸ਼ੀਅਸ ਤਾਕਤਾਂ, ਕਾਂਸ਼ੀਅਸ ਬੀਇੰਗ। ਕਾਂਸ਼ੀਅਸ ਬੀਇੰਗ ਦਾ ਮਤਲਬ ਖੁਦਾ ਵੀ ਹੋ ਸਕਦਾ ਹੈ, ਭਗਵਾਨ ਵੀ ਹੋ ਸਕਦਾ ਹੈ, ਇੱਕ ਸੁਪਰ ਹਸਤੀ ਜਿਹੜੀ ਕਾਂਸ਼ੀਅਸਲੀ ਕੁਛ ਕਰ ਸਕਦੀ ਹੈ। ਯਾਨੀ ਉਹ ਆਪਣੀ ਕਾਂਸ਼ੀਅਸ ਹੁੰਦਿਆਂ ਉਹ ਮੀਂਹ ਨੂੰ ਆਰਡਰ ਦੇ ਸਕਦੀ ਹੈ ਕਿ ਚੱਲ ਬੱਦਲਾ ਮਰ ਜਾ। ਉਹ ਕਹਿ ਸਕਦੀ ਹੈ ਬੰਦਿਆ ਮਰ ਜਾ। ਇੱਕ ਤੇ ਉਹ ਹਸਤੀ ਹੈ। ਦੂਜੀ ਇਹ ਹੈ ਕਿ ਜਿਹੜਾ ਪ੍ਰਾਈਮਲ ਮੈਟਰ ਹੈ ਉਹ ਅਨਕਾਂਸ਼ੀਅਸ ਹਸਤੀ ਹੈ। ਉਹ ਕਾਂਸ਼ੀਅਸ ਅਮਲ ਨਹੀਂ ਕਰਦੀ। ਉਹਦੇ ਪ੍ਰੋਸੈਸਸ ਨੇ, ਇੱਕ ਪ੍ਰੋਸੈਸ ਨੇ ਦੂਸਰੇ ਪ੍ਰੋਸੈਸ से ਲਾਜ਼ਮੀ ਢਲਣਾ ਹੈ। ਪਾਣੀ ਨੇ ਭਾਪ ਬਣਨਾ, ਭਾਪ ਨੇ ਠੰਡਾ ਹੋ ਕੇ ਫਿਰ ਪਾਣੀ ਬਣਨਾ, ਵਗੈਰਾ ਵਗੈਰਾ। ਇਹ ਜਿਹੜਾ ਅਮਲ ਹੈ ਮਟੀਰੀਅਲ ਟਰਾਂਸਫਰਮੇਸ਼ਨ ਦਾ ਯੂਨੀਵਰਸ ਦੇ ਵਿੱਚ, ਇਹ ਕਾਂਸ਼ੀਅਸ ਨਹੀਂ ਹੈਗਾ। ਮਤਲਬ ਇਹਨੂੰ ਕਾਂਸ਼ੀਅਸ ਨਹੀਂ ਤੁਸੀਂ ਕਹਿ ਸਕਦੇ। ਇਹ ਅਨਕਾਂਸ਼ੀਅਸ ਜਾਂ ਸਬ ਕਾਂਸ਼ੀਅਸ ਹੈ, ਜੋ ਵੀ ਤੁਸੀਂ ਕਹਿ ਲਓ, ਨਾਨ ਕਾਂਸ਼ੀਅਸ ਹੈ। ਸੋ ਜਿਹੜੀ ਹੋਣੀ ਹੈ ਨਾ, ਜਿਹੜੀ ਮੁਨੀਰ ਨਿਆਜ਼ੀ ਦੀ ਹੋਣੀ ਹੈ, ਇਹ ਹੋਣੀ ਹੈਗੀ ਹੈ ਉਹ ਹੀ ਜਿਹੜੀ ਕਿ ਅਨਕਾਂਸ਼ੀਅਸ ਅਮਲ ਹੈ ਕਾਇਨਾਤ ਦਾ, ਸੰਸਾਰ ਦਾ। ਜੋ ਹੋਇਆ ਇਹ ਹੋਣੀ ਸੀ,
ਤੇ ਹੋਣੀ ਰੋਕਿਆ ਰੁਕਦੀ ਨਹੀਂ। ਹੁਣ ਜੇ ਤੁਸੀਂ ਮੰਨਦੇ ਹੋ ਸੁਪਰ ਬੀਇੰਗ ਨੂੰ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਹੋਣੀ ਰੁਕ ਸਕਦੀ ਹੈ। ਤੁਸੀਂ ਰੱਬ ਨੂੰ ਰਾਜ਼ੀ ਕਰ ਲਓ, ਭਗਵਾਨ ਨੂੰ ਰਾਜ਼ੀ ਕਰ ਲਓ, ਤੇ ਭਗਵਾਨ ਰਾਜ਼ੀ ਹੋ ਕੇ ਜਿਹੜੀ ਤੁਹਾਡੇ ਜ਼ਿੰਦਗੀ ਦੇ ਵਿੱਚ ਭੈੜਾ ਕੰਮ ਹੋਣ ਵਾਲਾ ਉਹਨੂੰ ਰੋਕ ਦੇਗਾ ਤੇ ਚੰਗੇ ਕੰਮ ਕਰ ਤੁਹਾਡੇ ਨੂੰ ਫਾਇਦਾ ਪਹੁੰਚਾ ਦੇਗਾ। ਪਰ ਜੇ ਤੁਸੀਂ ਕਹੋ ਕਿ ਹੋਣੀ ਰੋਕਿਆ ਰੁਕਦੀ ਨਹੀਂ, ਇਹਦਾ ਮਤਲਬ ਹੈ ਕਿ ਉਹ ਇੱਕ ਐਸਾ ਅਮਲ ਹੈ ਜਿਹਦੇ ਉੱਤੇ ਕਿਸੇ ਦਾ ਵੀ ਕੋਈ ਇਖਤਿਆਰ ਨਹੀਂ ਹੈਗਾ, ਉਹਦੇ ਵਿੱਚ ਕਿਸੇ ਸੁਪਰ ਹਸਤੀ ਵੀ ਉਹਨੂੰ ਅਫੈਕਟ ਨਹੀਂ ਕਰ ਸਕਦੀ। ਹੁਣ ਇਹਨੂੰ ਤੁਸੀਂ ਪੱਕੀ ਰਾਤ ਵਾਲੀ ਇਮੇਜਰੀ ਦੇ ਨਾਲ ਜੋੜੋ ਤੇ ਇਹ ਪੂਰੀ ਜਿਹੜੀ ਫਿਲੋਸੋਫੀਕਲ ਉਹਦੀ ਜਿਹੜੀ ਇੰਟਰਕਨੈਕਸ਼ਨਸ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਗੱਲ ਬਣੀ? ਹਾਂਜੀ ਹਾਂ ਕਿਸ਼ੋਰ ਕੀ ਕਹਿੰਦੇ ਹੋ? ਡਾਕਟਰ ਸਾਹਿਬ ਇਹ ਤੇ ਬੜੀ ਇੰਟਰਸਟਿੰਗ ਤੁਸਾਂ ਨੀ ਗੱਲ ਹੀ, ਕਿਉਂਕਿ ਇਹ ਜਿਹੜੀ ਨਜ਼ਮ ਹੀ ਨਾ ਇਹ ਮੈਂ ਹਮੇਸ਼ਾ ਇੱਕ ਸੋਸ਼ਲ ਕੌਂਟੈਕਸਟ ਵਿੱਚ ਪੜ੍ਹੀ ਕਿ ਇਹ ਗੱਲ ਕਰਨੇ ਪਏ ਕਿ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੋਈ सोसाइटी पर कमेंट आ, पर तुसां उसकी एक अनकॉन्शियस ट्रांसफॉर्मेशन जेह्ड़ी होनी पी असाने इर्द गिर्द भी असाने अंदर विच भी उस आखने पियो ते बड़ी मजेदार मिकी लगी। ते होनी असां बहु आखने आ पंजाबी नी एक कहावत है कि होनी कि कोई टाल ही नहीं सकना, कोई रोक ही नहीं सकना, ते एह् उस नी कोई तुसां डेफिनेशन जेह्ड़ी है ना एह् नज़म मिकी लगी। हाँ मतलब ये है कि ਇਹ ਜਿਹੜਾ ਆਖਰੀ ਵੀ ਹੈ ਨਾ, ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਮਤਲਬ ਜਿਹੜੇ ਪ੍ਰੋਸੈਸ ਸਾਡੇ ਅੰਦਰ ਚੱਲ ਰਹੇ ਸਨ ਤੇ ਸਾਡੇ ਤੋਂ ਬਾਹਰ ਚੱਲ ਰਹੇ ਸਨ, ਉਹਨਾਂ ਦੋਵਾਂ ਦਾ ਮਿਲ ਕੇ ਆਊਟਕਮਸ ਨਿਕਲ ਰਹੀਆਂ ਸਨ, ਜਿਨ੍ਹਾਂ ਉੱਤੇ ਕਿਸੇ ਦਾ ਵਸ ਨਹੀਂ ਸੀ ਹੈਗਾ, ਹੋਣੀ ਸੀਗੀ ਉਹ। ਇਸੇ ਵਾਸਤੇ ਹੁਣ ਤੀਸਰੀ ਨਜ਼ਮ ਜਿਹੜੀ ਹੈ ਨਾ ਉਹਨੂੰ ਪੜ੍ਹੋ, ਕੁਝ ਕਰੋ। ਹਾਂਜੀ ਕੌਣ ਪੜ੍ਹੇਗਾ? ਅਮਰਦੀਪ ਤੁਸੀਂ ਪੜ੍ਹੋ। ਸਰ ਤੌਕ ਦੱਸਿਓ ਕੀ ਹੁੰਦਾ ਜੀ? ਗਮ ਦਾ ਤੌਕ फंदा तौक फंदे लगे फंदा तौक ਦਾ ਮਤਲਬ ਫੰਦਾ। अच्छा अगली पढ़ा जी, पढ़ो। कुछ करो, कुछ करो सिर ते गुप हनेरे, धरती उत्ते काल, पैरां कंडे जहर दे, लहू विच भिजे वाल, जतन करो कुछ दोस्तो, तोड़ो मौत दा जाल, फड़ ओए फड़ मुरली ओए रांझिया, कड कोई तिखी तान, मार कोई तीर ओए मिर्जिया, खिंच के वल आसमान। बस इन्नी है जी। वाह जी, थैंक यू। मतलब ये जड़ा ना फड़ के मारो मिर्जिया तीर कोई वल आसमान, मिर्जे दे नां लाया जाता ना, क्यों कहंदा सी मेरी बक्की को डरन फरिश्ते ते मेथों डरे खुदा। हाँ जी। ਤੇ ਇਸ ਨਜ਼ਮ ਦੇ ਵਿੱਚ ਹੁਣ ਜਦੋਂ ਜਿਹੜੀਆਂ ਪਹਿਲੀ ਦੋ ਨਜ਼ਮਾਂ ਦਾ ਜਿਵੇਂ ਐਕਸਪਲੇਨੇਸ਼ਨ ਕੀਤੀ ਹੈ, ਉਹਨਾਂ ਦੇ ਵਿੱਚ ਦੇਖੋ ਕਿ ਇਹ ਰੀਅਲਾਈਜੇਸ਼ਨ ਹੈ ਇਸ ਨਜ਼ਮ ਦੇ ਵਿੱਚ ਕਿ ਇਹ ਕਿੰਨੇ ਹਜ਼ਾਰਾਂ ਸਾਲਾਂ ਤੋਂ ਇਹ ਸਿਸਟਮ ਜਿਹੜਾ ਸੋਚਣ ਦਾ ਔਰ ਰਹਿਣ ਦਾ ਇੰਝ ਹੀ ਚਲੀ ਜਾ ਰਿਹਾ ਹੈ, ਔਰ ਇਹ ਮੌਤ ਦਾ ਜਾਲ ਹੈ, ਇਹ ਟੁੱਟ ਨਹੀਂ ਰਿਹਾ ਕਿਸੇ ਤੋਂ।
ਹਿੰਦੁਸਤਾਨ ਸਬ ਕੰਟੀਨੈਂਟ ਦੇ ਵਿੱਚ ਇਹ ਜਿਹੜਾ ਜਾਲ ਹੈ ਮੇਰੇ ਆਪਣੇ ਖਿਆਲ ਦੇ ਵਿੱਚ ਕਮ ਸੇ ਕਮ 2500 ਸਾਲ ਦੇ ਹੈ। 60-70 ਦੀ ਦਹਾਈ ਤੱਕ BC ਤੋਂ ਲੈ ਕੇ ਇਹ ਜਿਹੜਾ ਹੈ ਇਹ ਜਿਹੜਾ ਸਾਰਾ ਆਪਣਾ ਜਾਲ ਹੈ ਇਹ ਪਿਆ ਰਿਹਾ ਹੈ। ਔਰ ਮੁਨੀਰ ਨਿਆਜ਼ੀ ਦੀ ਪੋਇਟਰੀ ਦੇ ਵਿੱਚ ਜਿਹੜਾ ਪਹਿਲੇ ਤੇ ਜਿਹੜਾ ਮੈਂ ਕਿਹਾ ਸੀ ਜਿਹੜਾ ਖੌਫ ਹੈ ਪਹਿਲੀ ਨਜ਼ਮ ਦੇ ਵਿੱਚ, ਦੂਜੀ ਨਜ਼ਮ ਦੇ ਵਿੱਚ ਉਹਦੀ ਇੱਕ ਤਰ੍ਹਾਂ ਨਾਲ ਇੰਟਰਪ੍ਰੀਟੇਸ਼ਨ ਹੈ ਉਸ ਖੌਫ ਦੀ ਹੋਣੀ ਦੇ ਹਵਾਲੇ ਨਾਲ। ਤੀਜੀ ਨਜ਼ਮ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹ ਕਿਵੇਂ ਸਫੋਕੇਟ ਕਰ ਰਿਹਾ ਇਨਸਾਨਾਂ ਨੂੰ, ਇਹ ਪੂਰਾ ਸਿਸਟਮ। ਮੈਨੂੰ ਤੇ ਕੁਝ ਇਸ ਤਰ੍ਹਾਂ ਮੁਨੀਰ ਨਿਆਜ਼ੀ ਦੀ ਸਮਝ ਆਉਂਦੀ ਹੈ। ਮੈਂ ਚਾਹਾਂਗਾ ਕਿ ਤੁਸੀਂ ਜਿਹੜੀਆਂ ਗੱਲਾਂ ਹੋਈਆਂ ਨੇ ਉਹਨਾਂ ਦੇ ਪਿਛੋਕੜ ਦੇ ਵਿੱਚ ਤੁਸੀਂ ਇੱਕ ਵਾਰੀ ਫਿਰ ਮੁਨੀਰ ਨਿਆਜ਼ੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ, ਦੁਬਾਰਾ ਤੋਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਐਕਚੁਅਲੀ ਉਹਦੇ ਅੰਦਰ ਜਿਹੜਾ ਖੌਫ, ਜਿਹੜਾ ਡਰ, ਜਿਹੜਾ ਇਨਵਿਜ਼ੀਬਲ ਵਰਲਡ ਹੈ, ਜਿਹੜੀ ਹੋਣੀ ਹੈ, ਇਹਨਾਂ ਸਾਰਿਆਂ ਦਾ ਕਿਵੇਂ ਉਸ ਇਮੇਜਰੀ ਨੂੰ ਬਿਲਡ ਕਰਦਾ ਹੈ ਔਰ ਫਿਰ ਉਹਦੇ ਨਾਲ ਦੇਖੋ ਕੰਪੇਅਰ ਕਰਕੇ ਕਿ ਹੋਰ ਕੋਈ ਕਰਦਾ ਕਿ ਨਹੀਂ ਕਰਦਾ। ਸਾਰੀ ਜਿਹੜੀ ਇਮੇਜਰੀ ਇਹ ਜਿਹੜਾ ਸਾਰਾ ਕੁਝ ਹੈ, is it seen in his Urdu poetry also ਕਿ ਸਿਰਫ ਪੰਜਾਬੀ ਪੋਇਟਰੀ ਚ ਹੈ? ਇਹ ਉਰਦੂ ਚ ਨਹੀਂ ਹੈਗੀ, ਇਹ ਪੰਜਾਬੀ ਚ ਬਸ। ਵਜ੍ਹਾ ਪਤਾ ਨਹੀਂ। ਵਜ੍ਹਾ ਇਹ ਹੈ ਕਿ ਜਦੋਂ ਪੰਜਾਬੀ ਚ ਲਿਖਦਾ ਹੋਏਗਾ, ਲਿਖਦਾ ਸੀ ਤੇ ਉਦੋਂ ਦਿਲੋਂ ਲਿਖਦਾ ਸੀ, ਜਦੋਂ ਉਰਦੂ ਚ ਲਿਖਦਾ ਸੀ ਤਾਂ ਦਿਮਾਗ ਨਾਲ ਲਿਖਦਾ ਸੀ। ਡਾਕਟਰ ਸਾਹਿਬ ਬੇਬਸੀ ਦੀ ਹਾਲਤ ਇੱਕ ਕਿਸਮ ਦੀ ਆਹ ਮਾਰੀ ਹੈ ਇਸ ਜ਼ਮਾਨੇ ਦੇ ਬਾਰੇ ਦੇ ਵਿੱਚ, ਹਾਲਾਤ ਦੇ ਜ਼ਮਾਨੇ, ਜਿੱਦਾਂ ਕਿ ਅਮ੍ਰਿਤਾ ਪ੍ਰੀਤਮ ਨੇ ਵੀ ਲਿਖਿਆ ਕਿ ਆਖਾਂ ਵਾਰਿਸ ਸ਼ਾਹ ਨੂੰ ਕਬਰਾਂ ਵਿੱਚੋਂ ਬੋਲੇ। ਉਹੀ ਨਹੀਂ ਅਮਰਜੀਤ ਜੀ, ਤੁਸੀਂ ਬਹੁਤ ਜਨਰਲਾਈਜ਼ ਕਰ ਦਿੰਦੇ ਹੋ ਗੱਲ। ਇਹ ਨਹੀਂ ਆ ਗੱਲ ਹੈ, ਇਹ ਪਾਰਟਿਕੂਲਰ, ਇਹਨੂੰ ਪਾਰਟਿਕੂਲੈਰਿਟੀ ਦੇ ਵਿੱਚ ਸਮਝੋ। ਇਸ ਜ਼ਮਾਨੇ ਦੇ ਹਾਲਾਤ ਦੇ ਨਾਲ ਰੋਣਾ ਨਹੀਂ ਹੈ ਸਿਰਫ, ਇਹ ਇੱਕ ਪੂਰੇ ਅਹਿਦ ਦੀ ਸਪਿਰਿਟ ਦੀ ਜਿਹੜੀ ਤੁਹਾਡੇ ਉੱਤੇ ਗ੍ਰਿਫਤ ਹੈ ਇਨਸਾਨਾਂ ਉੱਤੇ। ਅਮ੍ਰਿਤਾ ਪ੍ਰੀਤਮ ਇੱਕ ਵਾਕਿਆ ਦੇ ਉੱਤੇ ਲਿਖ ਰਹੀ ਹੈ, ਉਹ ਇੱਕ ਜਿਹੜਾ ਮੇਜਰ ਜਿਹੜੀ ਟ੍ਰੈਜੇਡੀ ਹੋਈ ਹੈ ਪਾਰਟੀਸ਼ਨ ਦੀ, ਉਹਦੇ ਉੱਤੇ ਲਿਖ ਰਹੀ ਹੈ। ਉਹ 2500 ਸਾਲ ਦੀ ਜਿਹੜੀ ongoing ਇੰਟਰਨਲ ਓਪਰੈਸ਼ਨ ਹੈ, ਉਹਦੀ ਗੱਲ ਨਹੀਂ ਉਹਦੇ ਵਿੱਚ ਕਰ ਰਹੀ। ਇਹ ਨਹੀਂ ਮੈਂ ਕਹਿ ਰਿਹਾ ਕਿ ਉਹਦੀ ਘੱਟ ਨਜ਼ਮ ਹੈ ਇਹਦੇ ਨਾਲੋਂ, ਇਹ ਨਹੀਂ ਮੈਂ ਕਹਿ ਰਿਹਾ। ਮੈਂ ਕਹਿ ਰਿਹਾ ਕਿ ਮੌਜੂ ਦੋ ਬਹੁਤ ਮੁਖਤਲਿਫ ਨੇ। Sir, the inner demons ne, is he also trying to fight his inner demons? ਇਹੋ ਤੇ ਗੱਲ ਹੋ ਰਹੀ ਹੈ ਕਿ ਇਨਰ ਡੀਮਨਸ ਨੂੰ ਪਹਿਲੇ ਤੇ ਰੈਕਗਨਾਈਜ਼ ਕਰੋ ਨਾ, ਡੀਮਨਸ ਹੁੰਦੇ ਨੇ। ਹਾਂ ਡਾਕਟਰ ਸਾਹਿਬ, ਮੈਂ ਜਿਹੜਾ ਆਖਰੀ ਲਾਈਨ ਹੈ ਨਾ, ਮਾਰ ਕੋਈ ਤੀਰੋ ਮਿਰਜ਼ਾ ਖਿੱਚ ਕੇ ਵੱਲ ਸਮਾਨ, ਅਨਕੌਂਸ਼ੀਅਸਲੀ ਮੇਰਾ ਧਿਆਨ ਹਮੇਸ਼ਾ ਉਹ ਜਿਹੜੀ ਕਾਲ ਹੈ ਜਿਵੇਂ ਸੋਚਦਾ, ਜਿਵੇਂ ਇੱਕ ਜਾਲ ਵਿਛਿਆ ਜਿਹਦੇ ਚ ਸਾਰੇ ਅਸੀਂ ਫਸੇ ਆ ਹਜ਼ਾਰਾਂ ਸਾਲਾਂ ਤੋਂ, ਉਹ ਟੁੱਟਦਾ ਨਹੀਂ ਪਿਆ ਤੇ ਹੁਣ ਉੱਤੇ ਤੀਰ ਮਾਰ ਕੇ ਅਸੀਂ ਸ਼ਾਇਦ ਉਸ ਮਤਲਬ ਤੋੜਨਾ ਚਾਹ ਰਹੇ ਹਾਂ, ਜਾਲ ਤੋੜਨਾ ਚਾਹ ਰਹੇ ਹਾਂ। ਨਹੀਂ, ਮਤਲਬ ਇਹ ਹੈ ਕਿ ਕਹਿ ਰਹੇ ਨੇ ਕਿ ਜਿਹੜੀ ਲਿਟਰੇਚਰ ਦੇ ਵਿੱਚ ਰਾਂਝੇ ਦੀ ਮੁਰਲੀ ਦੀ ਤਾਨ ਦੀ ਜਿਹੜੀ ਮੈਟਾਫਰ ਹੈ, ਜੀ ਮਿਰਜ਼ੇ ਦਾ ਜਿਹੜਾ ਤੀਰ ਹੈ, ਉਹਨਾਂ ਦਾ ਦੋਵਾਂ ਦਾ ਮਤਲਬ ਉਸ ਹਜ਼ਾਰਾਂ ਸਾਲ ਦੀ ਮੈਂਟਲ ਓਪਰੇਸ਼ਨ ਦੇ ਨਾਲ ਲੜਨ ਦੇ ਖਿਲਾਫ ਇੱਕ ਮੈਟਾਫਰ ਹੈ। ਇਹ ਰੈਸ਼ਨਲ ਕਹਿ ਸਕਦੇ ਹਾਂ ਕਿ ਰੈਸ਼ਨਲ ਕਾਲ ਹੈ, ਰੈਸ਼ਨੈਲਿਟੀ ਨੂੰ ਜਗਾਉਣ ਵਾਸਤੇ। ਮੈਂ ਖੈਰ ਇੱਥੋਂ ਤੱਕ ਨਹੀਂ ਜਾਵਾਂਗਾ,
कि वो रैशनैलिटी जगा रहे ने कि नहीं, लेकिन ये है कि उस जाल नूं तोड़न दी कोशिश कर रहे, तोड़न दी कोशिश है, उस जाल नूं तोड़न दी ख्वाहिश है इंसान दी उस इन्ने लम्मे oppression ਦੇ ਵਿੱਚੋਂ ਨਿਕਲਣ ਦੀ ਜਿਹੜੀ ਡਿਜ਼ਾਇਰ ਹੈ, ਉਹਦਾ ਇਜ਼ਹਾਰ ਹੈ, ਜਿਹੜਾ ਰਾਂਝੇ ਦੀ ਮੁਰਲੀ ਦੇ ਵਿੱਚ ਆਉਂਦਾ ਹੈ, ਜਿਹੜਾ ਮਿਰਜ਼ੇ ਦੇ ਤੀਰ ਦੇ ਵਿੱਚ ਆਉਂਦਾ ਹੈ। ਡਾਕਟਰ ਸਾਹਿਬ ਉਹ ਮਿਰਜ਼ੇ ਦੀ ਜਿਹੜੀ ਲਾਈਨ ਪੜ੍ਹੀ ਸੀ, ਦੁਬਾਰਾ ਪੜ੍ਹ ਸਕਦੇ ਹੋ ਮਿਹਰਬਾਨੀ? ਜਿਹੜੀ ਉਹ ਕਹਿੰਦਾ ਜੀ ਕਿ ਮੇਰੀ ਤੀਰ ਦੀ ਤਾਕਤ ਐਨੀ ਹੈ ਤੇ ਮੇਰੇ ਘੋੜੇ ਦੀ ਰਫ਼ਤਾਰ ਹੈ। ਕੀ ਤੋਂ ਡਰਨ ਫਰਿਸ਼ਤੇ, ਹਾਂ, मेरी बक्की को डरन फरिश्ते ते मैथों डरे खुदा, तू चढ़ना अपने शौक नू, मेरी बक्की नू लाज ना ला। वाह, मेरा ख्याल है काफी हो गया, गप्पां हो गई। एक सवाल पूछा मैं? पूछो जी, 10 पूछो। हाँ, एक तो तुसी बड़ियां लेयर्स ओपन कीतियां ने, मतलब बिल्कुल एक काइंड ऑफ फ्रेश एंड न्यू एक्सपीरियंस है। सवाल मेरा ये सी कि जिवें किन्ने वड्डे शायर ने, तुसी मुनीर नियाज़ी नूं भी लओ जां फैज़ नूं लओ जां इकबाल नूं लओ, तुहानूं इहदी कोई वजह नज़र आउंदी है कि इन्हां ने पंजाबी छड्ड के उर्दू च लिखिया? मतलब कोई कमर्शियल रीजनस जां कुछ होर? अंग्रेज ने उर्दू नूं मीडियम बना दिता, उह च नौकरियां लभदियां सन, ਉਹਦੇ ਚ ਸਾਰਾ ਕੁਝ ਹੁੰਦਾ ਸੀ। ਉਸ ਤੋਂ ਪਹਿਲੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਸਾਰਾ ਕੁਝ ਫਾਰਸੀ ਚ ਹੁੰਦਾ ਸੀ। ਹਾਂਜੀ। ਤੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਉਰਦੂ ਚ ਹੋਣਾ ਸ਼ੁਰੂ ਹੋ ਗਿਆ। ਉਹਦੀਆਂ ਕਈ ਵਜੂਹਾਤ ਨੇ, ਲੇਕਿਨ ਇਹ ਹੈ ਕਿ ਬੇਸਿਕਲੀ ਉਹ ਕਮਰਸ਼ੀਅਲ ਰੀਜ਼ਨਸ ਨੇ। ਨਹੀਂ, ਮੈਂ ਪੰਜਾਬੀ ਚ ਲਿਖਾਂਗੇ ਤਾਂ ਲੱਭਣਾ ਹੀ ਕੁਝ ਨਹੀਂ। ਬਿਲਕੁਲ। ਹੁਣ ਕੀ ਲੱਗਦਾ ਹੈ ਪੰਜਾਬੀ ਚ ਲਿਖਾ ਨੂੰ ਸਾਲ ਲਿਖ ਕੇ ਕਿਤਾਬ ਲਿਖੋ ਤੇ ਨਾਲ ਪੈਸੇ ਆਪਣੇ ਕੋਲੋਂ ਦੇ ਕਿਤਾਬ ਨੂੰ ਛਪਾਓ। ਬਿਲਕੁਲ। ਡਾਕਟਰ ਸਾਹਿਬ ਇੱਕ ਬੜੀ ਜੀ ਜਾਰੀ ਰੱਖੋ। ਨਹੀਂ ਸੌਰੀ, ਤੁਸੀਂ ਪੁੱਛੋ। ਨਹੀਂ ਤੁਸੀਂ ਪੁੱਛੋ। ਨਹੀਂ ਇਹ ਮਨੀਰ ਨਿਆਜ਼ੀ ਸਾਹਿਬ ਤੇ ਫਿਰ ਪੰਜਾਬੀ ਸ਼ਾਇਰੀ ਕੀਤੀ। फैज पर बहु इल्जाम भी एक बड़ा लगना कि वो बोलते बड़ी अच्छी पंजाबी सन ते पर उन्हें लिखी कोई नहीं उस बहुत कम और दूसरी गल माड़ा ख्याल है या मैं उन्होंने एक बारी मैं एक प्रोग्राम किशोर करदा हुंदा सां पंजनाज 70s टीवी ते ओदा कंपेयर मैं हुंदा सा उदों सरदार परवेज भट्टी सु पहले तुसा उसने सरदार परवेज भट्टी तो पहले मैं सा। अच्छा जी। तो ओदे विच मैं फैज साहब ने इंटरव्यू कीता सी और वो इंटरव्यू काफी लम्मा सीगा ते उस इंटरव्यू च मैं उन्हां कोलों कोई सवाल पूछया सी कि तुसी पंजाबी क्यों नहीं लिखी। ते पहले ते वो कहन लगे वो साडा नैशनलिज्म दा मसला सी ते ऐसी ते वो सी। मैं कहा जी मेरी तसल्ली नहीं हुई तुहाडे इस जवाब दे नाल क्योंकि तुसी तुहाडी आइडियोलॉजी दे हिसाब नाल लोकां दी ज़बान वरती जानी चाहिदी सी, तुसी ओहदी गल भी करदे रहे हो ते की वरती नहीं तुसी। फिर उन्होंने एक बड़ी अजीब गल कही, आई डोंट नो वेदर ही जस्ट वांटेड टू गेट rid of me or whatever, but he said a very strange thing। कहने लगे कि जो मैं वारिस शाह ते बुल्ले शाह नूं पढ़दा सां ते मैनूं लगदा सी मैं इहो जिहा लिख ही नहीं सकदा। जो मैं उर्दू शायरी पढ़दा सां ते मैनूं लगदा सी कि मैं मेहनत करां ते मैं लिख लांगा इहो जिहा। सो मैनूं तो उन्होंने यह वजह दसी। अच्छा। ये उस इंटरव्यू च होई सी गल। ये फिर बहुत सारे लोगों ने अपने नाम नाल मशहूर की कि जी मेरे नाल गल हुई सी। असल दे विच उस टीवी प्रोग्राम च हुई सी गल। उहदा जिहड़ा सी प्रोड्यूसर मुश्ताक सूफी सी जी ते मैं उदों करदा हुंदा सां, उहनूं कंपेयर करदा हुंदा सां। वो 1.5-2 साल मैं कीता उहनूं ते उहदे विच काफ़ी वड्डे लोकां दे इंटरव्यू मैं कीते सन। उस्ताद सलामत अली खान दा भी कीता सी। बड़े डॉक्टर साहब ये बड़ी जेड़ी तुसां दी गल ठीक है, कमर्शियल रीजंस भी थे। फिर तुसां की ये भी माड़ा ख्याल है कि
ਅਸਾਂ ਨੀ ਜਿਹੜੀ ਲਿੰਗਵਾ ਫ੍ਰਾਂਕਾ ਹੈ ਉਹ ਫਿਰ ਉਰਦੂ ਹੀ ਬਣੀ ਗਈ ਤੇ ਫਿਰ ਇੱਕ ਇਹ ਰੀਜ਼ਨ ਵੀ ਥਿਆ। ਬਿਲਕੁਲ ਬਿਲकुल ਬਿਲਕੁਲ ਬਿਲਕੁਲ ਮਤਲਬ ਇਹ ਹੈ ਕਿ ਵੈਸੇ ਵੀ ਜਿਹੜੀ ਤੁਸੀਂ ਦੇਖੋ ਜਿਹੜੀ ਜਿੰਨਾ ਜ਼ਬਾਨਾਂ ਜਿਹੜੀਆਂ ਸਬ ਕੌਂਟੀਨੈਂਟ ਦੀਆਂ ਜ਼ਬਾਨਾਂ ਨੂੰ ਸਟੈਂਡਰਡਾਈਜ਼ ਅੰਗਰੇਜ਼ ਕਰ ਗਿਆ ਔਰ ਸਾਊਥ ਦੀਆਂ ਆਉਣੀਆਂ ਨਾਰਥ ਦੀਆਂ ਜਿੰਨੀਆਂ ਵੀ ਜ਼ਬਾਨਾਂ ਨੇ ਸਭ ਨੂੰ ਸਟੈਂਡਰਡਾਈਜ਼ ਅੰਗਰੇਜ਼ ਨੇ ਕੀਤਾ ਹੈ। ਉਹਨਾਂ ਦੇ ਅਲਫਾਬੈਟ ਸਟੈਂਡਰਡਾਈਜ਼ ਕਰਕੇ ਤੇ ਉਹਨਾਂ ਨੂੰ ਇੰਪਲੀਮੈਂਟ ਕੀਤਾ। ਜਿਨ੍ਹਾਂ ਨੂੰ ਉਹਨੇ ਕਰ ਦਿੱਤਾ ਅੰਗਰੇਜ਼ ਨੇ ਉਹ ਹੋ ਗਈਆਂ, ਜਿਨ੍ਹਾਂ ਨੂੰ ਨਹੀਂ ਕੀਤਾ ਉਹ ਨਹੀਂ ਹੋਈਆਂ। ਪੰਜਾਬੀ ਅਨਲੱਕੀ ਸੀ, ਪੰਜਾਬੀ ਨੂੰ ਨਹੀਂ ਕੀਤਾ, ਪੰਜਾਬੀ ਅੱਜ ਤੱਕ ਨਹੀਂ ਹੋਈ ਸਟੈਂਡਰਡਾਈਜ਼। ਇੱਕ ਹੋਰ ਬਸ ਆਬਜ਼ਰਵੇਸ਼ਨ, ਸੌਰੀ ਡਾਕਟਰ ਸਾਹਿਬ, ਮਨ ਕੀ ਪਤਾ ਤੁਸਾਂ ਅੱਗੇ ਉਹ ਜਿਹੜੀ ਤੁਸਾਂ ਸੰਗਤ ਵਾਲੀ ਮੀਟਿੰਗ ਯੂ ਸੱਚ ਗਸ਼ਨਾ ਪਰ ਮੁਨੀਰ ਨਿਆਜ਼ੀ ਸਾਹਿਬ ਨੇ ਜਿਹੜੀ ਫਿਕਰੇ ਨਹੀਂ ਬੁਣਤੀ ਨਾ ਇਹ ਕੋਈ ਲਿੰਗੁਇਸਟ ਨਹੀਂ ਦਸੀ ਸਕਣਾ, ਇਹ ਬੜੀ ਫਰਕ ਹੀ ਮਿਕੀ ਉਹਨਾਂ ਦਾ ਜਿਹੜਾ ਸਟਾਈਲ ਹੈ ਨਾ ਇਤਨਾ ਮੈਟਰ ਆਫ ਫੈਕਟ ਔਰ ਬਰੀਫ ਲੱਗਣਾ ਨਾ ਬਹੁਤ ਵੱਡੀ ਗੱਲ ਇੱਕ ਛੋਟੇ ਜਿਹੇ ਜੁਮਲੇ ਚੋਂ ਕਰੀ ਗਸ਼ਨੇ। ਉਰਦੂ ਵਿੱਚ ਵੀ ਥਿਆ ਤੇ ਪੰਜਾਬੀ ਵਿੱਚ ਖਾਸ ਤੌਰ ਵਿੱਚ ਤੁਸਾਂ ਕੀ ਇਹ ਜਿਹੜਾ ਉਹਨਾਂ ਦਾ ਸਟਾਈਲ ਆ ਨਾ ਇਹ ਦਿਸਣਾ ਇਹ ਮਿਕੀ ਉਹਨਾਂ ਦੀ ਚੀਜ਼ ਬਹੁਤ ਅਗਲੀ ਵਾਰੀ ਸਾਡੇ ਕੋਲ ਟਾਈਮ ਹੋਏਗਾ ਅਸੀਂ ਹੋਰ ਗੱਲ ਕਰ ਲਾਂਗੇ ਇਹਦੇ ਤੇ। ਅੱਜ ਮੇਰਾ ਖਿਆਲ ਹੁਣ ਅਸੀਂ ਬੰਦ ਕਰੀਏ ਤਾਂ ਕਿ ਉਹਨੂੰ ਲਿੰਕ ਭੇਜਿਆ ਜਾ ਸਕੇ। ਹਾਂਜੀ ਚਲੋ ਠੀਕ ਹੈ ਡਾਕਟਰ ਸਾਹਿਬ। ਚੰਗਾ ਜੀ।